ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਕੁਝ ਅਹਿਮ ਖਬਰਾਂ ਬਾਰੇ ਉਹਨਾਂ ਤੋਂ ਲਵਾਂਗੇ ਖਾਸ ਟਿੱਪਣੀਆਂ ਤੇ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਤਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 855 905 2575 ਤੇ ਗੱਲ ਕਰ ਸਕਦੇ ਹਾਂ। ਜੁੜਦੇ ਹਾਂ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਜਥੇਦਾਰ ਸਾਹਿਬ ਦੇ ਬਿਆਨ ਤੋਂ। ਕਹਿੰਦੇ ਬਹੁਤ ਹੋ ਗਿਆ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੁਣ ਕਿਸੇ ਸਰਕਾਰ ਦੀਆਂ ਲੇਲੜੀਆਂ ਨਹੀਂ ਕੱਢਾਂਗੇ। ਬਿਲਕੁਲ। ਕੱਲ ਜਥੇਦਾਰ ਸਾਹਿਬ ਕੀਰਤਪੁਰ ਸਾਹਿਬ ਸੀਗੇ, ਜਿੱਥੇ 8ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਹੋਰਾਂ ਦਾ ਜਨਮ ਦਿਹਾੜਾ, ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਉਸ ਸਮਾਗਮ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਇੱਕ ਰੋਸਾ ਪ੍ਰਗਟਾਉਣ ਦੇ ਹਵਾਲੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅੰਮ੍ਰਿਤਸਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਅਪਰੋਚ ਕਰਦੇ ਨੇ, ਪਹੁੰਚ ਕਰਦੇ ਨੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਨੂੰ ਮਿਲਣਾ, ਔਰ ਉੱਧਰੋਂ ਸਮਾਂ ਨਹੀਂ ਦਿੱਤਾ ਜਾਂਦਾ। ਇਸ ਗੱਲ ਨੂੰ ਲੈ ਕੇ ਉਹਨਾਂ ਨੇ ਉੱਥੇ ਸੰਗਤ ਨਾਲ ਸੰਬੋਧਨ ਕੀਤਾ ਕਿ ਸੋਚ ਕੇ ਵੇਖੋ, ਕਹਿੰਦੇ ਕਿ ਜਿਹੜੀ ਸਿਰਮੌਰ ਸੰਸਥਾਵਾਂ ਹੋਣ, ਉਹਦੇ ਨੁਮਾਇੰਦੇ ਹੋਣ ਔਰ ਪੰਥਕ ਧਿਰਾਂ ਹੋਣ, ਅੱਜ ਸਰਕਾਰਾਂ ਉਹਨਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈਗੀਆਂ। ਇਹਦਾ ਮਤਲਬ ਅਸੀਂ ਕਿਤੇ ਕਮਜ਼ੋਰ ਤਾਂ ਨਹੀਂ ਪੈ ਗਏ, ਕਿਤੇ ਪਿਛਾਂ ਤਾਂ ਨਹੀਂ ਚਲੇ ਗਏ। ਉਹਨਾਂ ਨੇ ਇਸ ਢੰਗ ਨਾਲ ਰੋਸਾ ਜ਼ਾਹਰ ਕੀਤਾ ਸਰਕਾਰਾਂ ਦੇ ਹਵਾਲੇ ਨਾਲ। ਜਥੇਦਾਰ ਹੋਰਾਂ ਦਾ ਇਹ ਕਹਿਣਾ ਕਿ ਇਸ ਮੌਕੇ ਕੀ ਅਸੀਂ ਇੰਨੇ ਕਮਜ਼ੋਰ ਹਾਂ, ਉਸ ਦਾ ਹਵਾਲਾ ਮੈਨੂੰ ਕਿਤੇ ਨਾ ਕਿਤੇ ਇਹ ਵੀ ਮਹਿਸੂਸ ਹੋਇਆ ਕਿ ਜਥੇਦਾਰ ਸਾਹਿਬ ਇਹ ਵੀ ਕਿਤੇ ਸੰਕੇਤ ਦੇ ਰਹੇ ਸੀ ਕਿ ਭਾਈ ਇਹ ਰਾਜਨੀਤੀਕਰਨ ਹੋਣ ਦਾ ਨਤੀਜਾ ਹੈ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਜਿਸ ਕਦਰ ਰਾਜਨੀਤੀਕਰਨ ਹੋ ਚੁੱਕਿਆ ਹੈ, ਅਸੀਂ ਇੱਕ ਪਾਰਟੀ ਨਾਲ ਜੁੜ ਕੇ ਰਹਿ ਗਏ। ਉਹ ਸਿੱਧਾ ਤਾਂ ਨਹੀਂ ਉਹਨਾਂ ਨੇ ਕਿਹਾ, ਪਰ ਉਹਨਾਂ ਦੀ ਗੱਲ ਤੋਂ ਭਾਵ ਲੱਗਦਾ ਸੀ ਕਿ ਉਸ ਕਾਰਨ ਹੁਣ ਰਾਜਨੀਤਿਕ ਧਿਰਾਂ ਜਿਹੜੀਆਂ ਸੱਤਾ 'ਚ ਆ ਜਾਂਦੀਆਂ ਨੇ, ਉਹ ਸਾਨੂੰ ਉਸੇ ਪਾਰਟੀ ਦੇ ਨੁਮਾਇੰਦਿਆਂ ਵਜੋਂ ਵੇਖਦੀਆਂ ਨੇ, ਇਸ ਲਈ ਸਾਡੀ ਗੱਲ ਨਹੀਂ ਸੁਣਦੀਆਂ। ਸੋ ਉਹਨਾਂ ਨੇ ਉੱਥੇ ਰੋਸਾ ਪ੍ਰਗਟਾਇਆ ਤੇ ਕਿਹਾ ਕਿ ਹੁਣ ਅਸੀਂ ਮੰਗ ਪੱਤਰ ਬਹੁਤ ਦੇ ਲਏ ਸਰਕਾਰਾਂ ਨੂੰ। ਉਹਦੇ ਸਰਕਾਰਾਂ ਦੇ ਹਵਾਲੇ ਦਾ ਮਤਲਬ ਸੀਗਾ ਕਿ ਸੂਬਿਆਂ ਦੀਆਂ ਸਰਕਾਰਾਂ, ਚਾਹੇ ਪਹਿਲਾਂ ਅਕਾਲੀਆਂ ਦੇ ਰਾਜ 'ਚ ਵੀ ਕਿ ਅਪੀਲਾਂ ਕਰਦੇ ਰਹੇ, ਮੀਟਿੰਗਾਂ ਕਰਦੇ ਰਹੇ, ਤੇ ਫਿਰ ਕਾਂਗਰਸ ਦੇ ਰਾਜ ਦੇ ਵਿੱਚ ਤਾਂ ਕਿੰਨੇ ਦੌਰ ਵੀ ਚੱਲੇ, ਮੰਗ ਪੱਤਰ ਵੀ ਗਏ, ਤੇ ਹੁਣ ਦਿੱਲੀਆ ਦੇ ਹਵਾਲੇ ਨਾਲ ਵੀ ਆ ਰਿਹਾ, ਫਿਰ ਕੇਂਦਰ ਦੇ ਹਵਾਲੇ ਨਾਲ ਵੀ। ਸੋ ਕਹਿੰਦੇ ਕਿ ਸਰਕਾਰਾਂ ਨੂੰ ਮੰਗ ਪੱਤਰ ਬਹੁਤ ਦੇ ਲਏ, ਹੁਣ ਮੰਗ ਪੱਤਰ ਨਹੀਂ ਦੇਵਾਂਗੇ, ਸਰਕਾਰ ਦੀ ਲੇਲੜੀਆਂ ਨਹੀਂ ਕੱਢਾਂਗੇ। ਹੁਣ ਆਰ ਪਾਰ ਦੀ ਇੱਕ ਜੰਗ ਵਾਲਾ ਇੱਕ ਤਰ੍ਹਾਂ ਨਾਲ ਐਲਾਨ ਸੀਗਾ। ਉਹਨਾਂ ਨੇ ਕਿਹਾ ਕਿ ਜਿੱਥੇ ਜਿੱਥੇ ਵੀ ਗੁਰੂ ਘਰ ਬਣੇ ਨੇ, ਉਹਨਾਂ ਗੁਰੂ ਘਰਾਂ ਦੇ ਬਾਹਰ ਜਿੰਨੇ ਮੁੱਖ ਗੇਟ ਨੇ, ਉਹਨਾਂ ਸਾਰੇ ਗੇਟਾਂ ਦੇ ਉੱਤੇ ਉਹ ਫਲੈਕਸ, ਉਹ ਬੋਰਡ ਬੰਦੀ ਸਿੰਘਾਂ ਦੀ ਰਿਹਾਈ ਦੇ ਫੋਟੋਆਂ ਸਣੇ ਲੱਗਣੇ ਚਾਹੀਦੇ ਨੇ। ਉਹਨਾਂ ਨੇ ਕਿਹਾ ਕਿ ਜਿੱਥੇ ਵੀ ਕਿਤੇ ਕਿ ਧਾਰਮਿਕ ਸਮਾਗਮ ਹੁੰਦਾ ਹੈ, ਸੰਗਤ ਜੁੜਦੀ ਹੈ, ਉੱਥੇ ਉਹਨਾਂ ਦੇ ਹੱਥਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਲੀਆਂ ਤਖਤੀਆਂ ਹੋਣੀਆਂ ਚਾਹੀਦੀਆਂ ਨੇ। ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸਿੱਖ ਸੰਸਥਾਵਾਂ ਵੱਲੋਂ ਚਲਾਏ ਜਾਂਦੇ ਸਕੂਲ ਨੇ, ਚਾਹੇ ਉਹ ਦਿੱਲੀ ਦੇ ਨੇ, ਚਾਹੇ ਉਹ ਪੰਜਾਬ ਦੇ ਨੇ, ਚਾਹੇ ਉਹ ਹੋਰ ਕਿਤੇ ਨੇ, ਉੱਥੇ ਜਦੋਂ ਵੀ ਵਿਦਿਆਰਥੀ ਪ੍ਰਾਰਥਨਾ ਸਭਾ ਚੋਂ ਨਿਕਲਣ, ਸਕੂਲ ਚੋਂ ਨਿਕਲਣ, ਤਾਂ ਉਹਨਾਂ ਦੇ ਹੱਥਾਂ ਵਿੱਚੋਂ ਤਖਤੀਆਂ ਹੋਣੀਆਂ ਚਾਹੀਦੀਆਂ ਨੇ। ਸੋ ਇਸ ਤਰ੍ਹਾਂ ਉਹ ਕਹਿੰਦੇ ਕਿ ਤਾਂ ਕਿ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਦੀ ਨਜ਼ਰ ਵਿੱਚ ਇਹ ਮੁੱਦਾ ਆਵੇ ਕਿ ਕਿਵੇਂ ਸਰਕਾਰ ਕਾਨੂੰਨ ਬਣਾਏ ਹੋਏ ਕਾਨੂੰਨਾਂ ਨਾਲ ਹੀ ਖੇਲਦੀ ਆ, ਕਿਵੇਂ ਕਾਨੂੰਨ ਦੇ ਖਿਲਾਫ ਜਾ ਕੇ ਧੱਕੇਸ਼ਾਹੀ ਕਰਦੀ ਆ। ਇਸ ਲਈ ਮੈਨੂੰ ਲੱਗ ਰਿਹਾ ਕਿ ਸਿੰਘ ਸਾਹਿਬ ਹੋਰਾਂ ਨੂੰ ਕਿਤੇ ਇਹ ਵੀ ਰੋਸਾ ਹੈਗਾ ਕਿ ਹਾਂ, ਰਾਜਨੀਤਿਕ ਧਿਰਾਂ ਉਹ ਕੰਮ ਨਹੀਂ ਕਰ ਪਾ ਰਹੀਆਂ, ਜਾਂ ਜਿਹੜੀ ਧਿਰ ਨਾਲ ਕਿ ਸਾਡੀ ਨੁਮਾਇੰਦਗੀ ਜੋੜੀ ਜਾਂਦੀ ਹੈ, ਸ਼੍ਰੋਮਣੀ ਕਮੇਟੀ ਨੂੰ ਜਿਹੜੀ ਧਿਰ ਨਾਲ ਜੋੜ ਕੇ ਦੇਖਿਆ ਜਾਂਦਾ, ਜੇਕਰ ਉਹਨਾਂ ਦੀ ਗੱਲਾਂ ਵੀ ਨਹੀਂ ਸੁਣੀ ਜਾਂਦੀਆਂ, ਤਾਂ ਇਹਦਾ ਮਤਲਬ ਇਹ ਹੈ ਕਿ ਉਹ ਪਾਰਟੀ ਕਿਤੇ ਕਮਜ਼ੋਰ ਪੈ ਗਈ ਆ। ਸੋ ਇਸ ਤੋਂ ਇੱਕ ਪਹਿਲੂ ਤਾਂ ਇਹ ਹੈ ਕਿ ਕੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚਾਹੇ ਉਹ ਦਿੱਲੀ ਕਮੇਟੀ ਨਾਲ ਸੰਬੰਧਿਤ ਧਿਰਾਂ ਨੇ, ਚਾਹੇ ਪੰਜਾਬ ਨਾਲ ਨੇ, ਜਾਂ ਹੋਰ ਪੰਥਕ ਸੰਗਠਨ ਨੇ, ਹੋਰ ਧਾਰਮਿਕ ਸਿੱਖ ਜਥੇਬੰਦੀਆਂ ਨੇ, ਉਹ ਸਾਰੀ ਇਕਜੁੱਟ ਹੋ ਕੇ ਇਸ ਮਸਲੇ ਤੇ ਲੜਾਈ ਲੜਨਗੀਆਂ? ਕੀ ਜਥੇਦਾਰ ਸਾਹਿਬ ਉਸ ਵੱਲ ਸੰਕੇਤ ਕਰ ਰਹੇ ਨੇ, ਜਾਂ ਉਹ ਕਿਤੇ ਇਸ ਗੱਲ ਵੱਲ ਸੰਕੇਤ ਕਰ ਰਹੇ ਨੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਤੋਂ ਮਜ਼ਬੂਤ ਕੀਤਾ ਜਾਵੇ? ਕਿ ਉਹਨਾਂ ਦਾ ਇਸ਼ਾਰਾ ਇਹ ਆ ਆਉਣ ਵਾਲੇ ਦਿਨਾਂ 'ਚ ਗਤੀਵਿਧੀਆਂ ਕਿਹੋ ਜਿਹੀਆਂ ਹੋਣਗੀਆਂ? ਕਿ ਇਸ ਮਸਲੇ ਦੇ ਉੱਤੇ ਅਗਵਾਈ ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਵਾਲਾ ਧੜਾ ਕਰੂਗਾ,
ਤਾਂ ਉਹਦੀ ਰੂਪਰੇਖਾ ਕੀ ਹੋਊਗੀ, ਜਾਂ ਇਹਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ 5 ਤਖਤਾਂ ਦੇ ਜਥੇਦਾਰ ਸਾਹਿਬਾਨ ਕਰਨਗੇ, ਉਹਦੀ ਫਿਰ ਰੂਪਰੇਖਾ ਕੀ ਹੋਊਗੀ, ਉਹਦੇ ਪਰ ਨਜ਼ਰ ਰਹੇਗੀ। ਪਰ ਕਿਤੇ ਨਾ ਕਿਤੇ ਇਸ ਘਟਨਾ ਇੱਕ ਵਾਰ ਫਿਰ ਸੰਕੇਤ ਦਿੱਤਾ, ਕਿਉਂਕਿ ਜਿਹੜਾ ਦਿੱਲੀ ਦਾ ਹਵਾਲਾ ਦੇ ਕੇ ਉਹਨਾਂ ਨੇ ਗੱਲ ਕੀ ਆ, ਦਿੱਲੀ ਦੇ ਉੱਤੇ ਅਰਵਿੰਦ ਕੇਜਰੀਵਾਲ ਕਾਬਜ਼ ਨੇ, ਔਰ ਅਰਵਿੰਦ ਕੇਜਰੀਵਾਲ ਹੋਰੀ ਆਮ ਆਦਮੀ ਪਾਰਟੀ ਦੇ ਵੱਲੋਂ ਚੁਣੇ ਹੋਏ ਮੁੱਖ ਮੰਤਰੀ ਨੇ, ਔਰ ਉਹਨਾਂ ਹੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈ। ਸੋ ਪੰਜਾਬ ਸਰਕਾਰ ਇੱਕ ਪਾਸੇ ਦਮ ਭਰਦੀ ਹੈ ਕਿ ਹਾਂ ਅਸੀਂ ਬੰਦਾ ਸਿੰਘਾਂ ਦੀ ਰਿਹਾਈ ਲਈ ਕੰਮ ਕਰਾਂਗੇ, ਔਰ ਦੂਸਰੇ ਪਾਸੇ ਪ੍ਰੋਫੈਸਰ ਭੁੱਲਰ ਵਾਲੀ ਫਾਈਲ ਦੇ ਹਵਾਲੇ ਨਾਲ ਕੇਜਰੀਵਾਲ ਘਿਰਦੇ ਨੇ। ਸੋ ਉਸ ਹਵਾਲੇ ਨਾਲ ਅਰਵਿੰਦ ਕੇਜਰੀਵਾਲ ਦੇ ਮਤਲਬ ਜਥੇਦਾਰ ਸਾਹਿਬ ਦੇ ਅਰਵਿੰਦ ਕੇਜਰੀਵਾਲ ਲਈ ਇਹ ਬੋਲ ਕਿਤੇ ਸੰਕੇਤ ਕਰਦੇ ਨੇ ਕਿ ਹੁਣ ਇਹ ਆਰ ਪਾਰ ਦੀ ਲੜਾਈ ਹੋਏਗੀ। ਪਰ ਕੀ ਇਹ ਧਾਰਮਿਕ ਅਕੀਦੇ ਦੇ ਹਵਾਲੇ ਨਾਲ ਹੋਏਗੀ, ਪੰਥਕ ਮੁੱਦੇ ਦੇ ਹਵਾਲੇ ਨਾਲ ਹੋਵੇਗੀ, ਜਾਂ ਇਹਦੇ ਪਿੱਛੇ ਰਾਜਨੀਤੀ ਕੰਮ ਕਰੇਗੀ? ਕਿਉਂਕਿ ਇਹ ਰਿਹਾ ਕਿ ਪਿਛਲੇ ਦਿਨੀ ਕਈ ਫੈਸਲੇ ਅਕਾਲੀ ਦਲ ਦੇ ਇਸ਼ਾਰੇ ਤੇ ਹੋਏ ਨੇ ਜਾਂ ਅਕਾਲੀ ਦਲ ਦੀ ਬੋਲੀ ਬੋਲਦੇ ਰਹੇ ਨੇ। ਸੋ ਉਹ ਉਸ ਨੂੰ ਲੈ ਕੇ ਵੀ ਲੋਕਾਂ ਨੂੰ ਲੱਗਦਾ ਕਿ ਇਹਦੇ ਉੱਤੇ ਨਜ਼ਰ ਰੱਖਣੀ ਪਏਗੀ ਕਿ ਆਉਣ ਵਾਲੇ ਸਮੇਂ 'ਚ ਇਹ ਪਾਸਾ ਕਿੱਧਰ ਨੂੰ ਜਾਂਦਾ। ਜੇਕਰ ਨਰੋਲ ਪੰਥਕ ਮੁੱਦਾ ਬਣੇਗਾ ਤਾਂ ਸਾਰੀਆਂ ਤਰ੍ਹਾਂ ਆਪ ਮੁਹਾਰੇ ਆਉਣਗੀਆਂ। ਸੋ ਜੇਕਰ ਉਹ ਸਿਰਫ ਪਾਰਟੀ ਦਾ ਏਜੰਡਾ ਬਣੇਗਾ, ਫਿਰ ਕਿਤੇ ਨਾ ਕਿਤੇ ਹੋਰ ਨਵੀਂ ਕਮਜ਼ੋਰੀ ਨਾ ਉੱਭਰ ਕੇ ਸਾਹਮਣੇ ਆਵੇ। ਇਸ ਲਈ ਜਥੇਦਾਰ ਸਾਹਿਬ ਦਾ ਇਹ ਬੋਲ ਜਿੱਥੇ ਖਾਸਾ ਮਤਲਬ ਕਿ ਮਜ਼ਬੂਤ ਲੱਗਦਾ ਹੈ, ਉੱਥੇ ਆਉਣ ਵਾਲੀ ਰੂਪਰੇਖਾ ਕਹੀ ਜਾਊਗੀ, ਉਹਦੇ ਪਰ ਨਜ਼ਰ ਰਹੂਗੀ। ਜੀ, ਆਰ ਪਾਰ ਦੀ ਤੁਸੀਂ ਗੱਲ ਕੀਤੀ ਹੈ, ਐਸਕੇਐਮ ਨੇ ਵੀ ਸੰਕੇਤ ਦਿੱਤੇ ਆ ਆਰ ਪਾਰ ਦੀ ਲੜਾਈ ਲੜਨ ਲਈ, ਕਹਿੰਦੇ ਦਿੱਲੀ ਵੱਲ ਫੇਰ ਕਰਨਾ ਪੈ ਸਕਦਾ ਕੂਚ। ਅਸਲ 'ਚ ਇਹ ਮਾਮਲਾ ਜਦੋਂ ਕਮੇਟੀ ਬਣੀ ਜਾਂਦੀ ਹੈ ਐਮਐਸਪੀ ਨੂੰ ਲੈ ਕੇ ਸਰਕਾਰ ਵੱਲੋਂ, ਉਸ ਦਿਨ ਤੋਂ ਹੀ ਇਹ ਮਾਮਲਾ ਭੱਗ ਗਿਆ ਸੀ। ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਕੀ ਦੁਬਾਰਾ ਦਿੱਲੀ ਵੱਲ ਨੂੰ ਜਾਣਾ ਪੈ ਸਕਦਾ। ਸੋ ਇਸ ਮਾਮਲੇ ਦੇ ਉੱਤੇ ਕੱਲ ਫੇਰ ਐਸਕੇਐਮ, ਪਰ ਹੁਣ ਕਿਹੜਾ ਐਸਕੇਐਮ, ਤਿੰਨ ਐਸਕੇਐਮ ਨੇ ਅੱਜ ਕੱਲ ਨਾ, ਮਤਲਬ ਕਿੰਨੇ ਹੀ ਬਣ ਗਏ, ਇਹ ਵੀ ਆਪਣੇ ਆਪ ਸਵਾਲ ਹੈ ਕਿ ਕੀ ਉਹ ਇਕੱਠੇ ਹੋਣਗੇ। ਹਾਂ, ਕੱਲ ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਹਿ ਕੇ ਬੁਲਾਇਆ ਗਿਆ ਸੀ ਜਥੇਬੰਦੀਆਂ ਨੂੰ, ਜਿਹਦੇ ਵਿੱਚ ਹਰਮੀਤ ਕਾਦੀਆਂ ਵਾਲਾ ਧੜਾ ਵੀ ਸੀ, ਲੱਖੋਵਾਲ ਵਾਲਾ ਧੜਾ ਵੀ ਸੀ, ਦੂਸਰੇ ਆਪਣਾ ਸਾਰੇ ਉਗਰਾਹਾਂ ਤਾਂ ਨਹੀਂ ਸੀਗੇ ਇਹਦੇ ਵਿੱਚ, ਮਤਲਬ ਬਾਕੀ ਸਾਰੇ ਉਹ ਧੜੇ ਸੀਗੇ, ਡਾਕਟਰ ਦਰਸ਼ਨਪਾਲ ਹੋਰੀ ਸੀਗੇ। ਸੋ ਉਹ ਗਰੁੱਪ ਸੀਗਾ ਜਿਹੜਾ ਹੁਣ ਇਕੱਠਾ ਇੱਕ ਮਤਲਬ ਹੈਗਾ, ਤੋਂ ਬਿਨਾਂ 2-3 ਹੋਰ ਐਸਕੇਐਮ ਹੈਗੇ ਨੇ। ਹਾਂ, ਇਹਨਾਂ ਨਾਲ ਕੱਲ ਖੇਤੀਬਾੜੀ ਮੰਤਰੀ ਨਾਲ ਬੈਠਕ ਲਈ ਚੰਡੀਗੜ੍ਹ ਸੱਦਿਆ ਗਿਆ, ਪਰ ਉਹ ਬੈਠਕ ਘੱਟ ਸੈਮੀਨਾਰ ਵੱਧ ਲੱਗਦਾ ਸੀ, ਕਿਉਂਕਿ ਹਾਲ ਦੇ ਵਿੱਚ ਹੋਈ ਮੀਟਿੰਗ ਮੰਤਰੀ ਸਾਹਿਬ ਤੇ ਅਫਸਰ ਉੱਪਰ ਕੁਰਸੀਆਂ ਤੇ ਬੈਠੇ ਸੀ ਤੇ ਬਾਕੀ ਮਤਲਬ ਕਿਸਾਨ ਜਥੇਬੰਦੀ ਦੇ ਨੁਮਾਇੰਦੇ ਸਾਹਮਣੇ ਬੈਠੇ। ਸੋ ਮੀਟਿੰਗ ਤਾਂ ਨਹੀਂ ਕਹਿ ਸਕਦੇ ਇਹਨੂੰ, ਸੈਮੀਨਾਰ ਕਹਿ ਸਕਦੇ ਹਾਂ। ਪਰ ਉਹਦੇ ਵਿੱਚ ਜਿਹੜੀ ਵੱਡੀ ਰਾਹਤ ਵਾਲੀ ਖਬਰ ਹੈ, ਉਸ ਤੋਂ ਆਸ ਵੱਜੀ ਹੈ ਕਿ ਸਰਕਾਰ ਕੁਝ ਕਰ ਸਕਦੀ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਜਥੇਬੰਦੀਆਂ ਨਾਲ ਕੱਲ ਗੱਲਬਾਤ ਤੋਂ ਬਾਅਦ ਨੂੰ ਭਰੋਸਾ ਦਿੱਤਾ ਕਿ ਜਿਹੜਾ 300 ਕਰੋੜ ਬਕਾਇਆ ਹੈ ਗੰਨੇ ਦੀ ਅਦਾਇਗੀ ਦਾ, ਅਸੀਂ ਉਹਦੇ ਉੱਤੇ ਕੰਮ ਕਰ ਰਹੇ ਹਾਂ ਔਰ ਅਗਲੇ 2.5 ਮਹੀਨਿਆਂ ਦੇ ਵਿੱਚ ਅਦਾਇਗੀ ਕਰ ਦਿੱਤੀ ਜਾਏਗੀ। ਉਹਨਾਂ ਨੇ ਕਿਹਾ ਕਿ ਪਹਿਲੀ ਅਦਾਇਗੀ 31 ਜੁਲਾਈ ਤੱਕ ਹੋ ਜਾਏਗੀ। ਸੋ ਇਸ 31 ਜੁਲਾਈ ਨੂੰ ਹੁਣ ਮਤਲਬ 5-7 ਦਿਨ ਰਹਿੰਦੇ ਨੇ, 31 ਜੁਲਾਈ ਤੱਕ ਉਹ ਕਹਿੰਦੇ ਕਿ ਪਹਿਲੀ ਕਿਸ਼ਤ 100 ਕਰੋੜ ਦੀ ਦੇ ਦਿੱਤੀ ਜਾਏਗੀ, ਅਗਲੀ ਕਿਸ਼ਤ 31 ਅਗਸਤ ਤੱਕ ਦੇ ਦਿੱਤੀ ਜਾਏਗੀ। ਸੋ 2 ਮਹੀਨਿਆਂ ਦੇ ਵਿੱਚ ਹੀ ਮਤਲਬ ਕਿ ਜੇਕਰ ਅਗਸਤ ਵਾਲਾ ਵੀ ਦੇਖੀਏ ਤਾਂ ਪੂਰਾ 1 ਮਹੀਨਾ ਉਹ ਪਿਆ ਤੇ ਆਹ 7-8 ਦਿਨ ਪਏ ਨੇ। ਸੋ ਇਹਨਾਂ ਦੇ ਵਿੱਚ ਜੇ 200 ਕਰੋੜ ਹੋ ਜਾਂਦਾ ਤੇ ਕਹਿੰਦੇ ਬਾਕੀ ਬਚਿਆ 100 ਕਰੋੜ ਵੀ 15 ਸਤੰਬਰ ਤੱਕ ਦੇ ਦਿੱਤਾ ਜਾਏਗਾ। ਔਰ ਉਹਨਾਂ ਨੇ ਬਕਾਇਦਾ ਸ਼ੂਗਰ ਮਿੱਲਾਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਤੁਸੀਂ ਇਹਦੇ ਪਰ ਕੰਮ ਨਹੀਂ ਕਰਦੇ ਤਾਂ ਤੁਹਾਡੀਆਂ ਸ਼ੂਗਰ ਮਿੱਲਾਂ ਤੇ ਕਾਰਵਾਈ ਕੀਤੀ ਜਾ ਸਕਦੀ, ਅਸੀਂ ਬੰਦ ਕਰ ਸਕਦੇ। ਕਿਉਂਕਿ ਗੰਨੇ ਦੀ ਅਦਾਇਗੀ ਦਾ ਮਾਮਲਾ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਕਾਰਜਕਾਲ ਤੋਂ ਲੈ ਕੇ ਕੈਪਟਨ ਚੰਨੀ ਤੱਕ ਆਉਂਦਿਆਂ ਹੁਣ ਤੱਕ ਲਟਕਦਾ ਆ ਰਿਹਾ। ਸੋ ਪਿਛਲਾ ਬਕਾਇਆ ਥੋੜਾ ਬਹੁਤ ਦਿੱਤਾ ਜਾਂਦਾ ਪਰ ਅਗਲਾ ਫੇਰ ਖੜਾ ਹੋ ਜਾਂਦਾ। ਇਸ ਲਈ ਉਹ ਲੰਮੇ ਸਮੇਂ ਤੋਂ ਸੰਘਰਸ਼ ਚੱਲਦਾ ਸੀ, ਜਿਹਦੇ ਚੱਕਰ 'ਚ ਲੱਡੂ ਵੀ ਖਿਲਾ ਲਏ ਸੀ, ਮੂੰਹ ਮਿੱਠਾ ਵੀ ਕਰਾ ਲਿਆ ਸੀ। ਉਹ ਖੂਬ ਫੋਟੋਆਂ ਵੀ ਵਾਇਰਲ ਹੋਈਆਂ ਸੀ ਕੈਪਟਨ ਅਮਰਿੰਦਰ ਨਾਲ ਜਦੋਂ ਮਤਲਬ ਕਿ ਲੀਡਰ ਗਏ ਸੀ ਕਿਸਾਨ ਆਗੂ। ਸੋ ਉਸ ਨੂੰ ਲੈ ਕੇ ਹੁਣ ਇਹ ਪਹਿਲ ਕਦਮੀ। ਉਸੇ ਬੈਠਕ ਦੇ ਵਿੱਚ ਜਦੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਹੋਈ ਤਦ ਜਥੇਬੰਦੀਆਂ ਨੇ, ਐਸਕੇਐਮ ਨੇ ਦਮ ਭਰਿਆ ਕਿ ਜਿਹੜਾ 3 ਖੇਤੀ ਕਾਨੂੰਨਾਂ ਦੇ ਹਵਾਲੇ ਨੂੰ ਵਾਪਸ ਲੈਣ ਦੇ ਮੌਕੇ ਕਿਹਾ ਗਿਆ ਸੀਗਾ, ਕਿਉਂਕਿ ਉਸ ਚਿੱਠੀ ਦੇ ਵਿੱਚ ਦਰਜ ਆ ਪ੍ਰਵੀਨ ਜੀ, ਜਿਹੜੀ ਚਿੱਠੀ ਉਸ ਸਮੇਂ ਸਮਝੌਤੇ ਦੇ ਰੂਪ 'ਚ ਦੋਏ ਧਿਰਾਂ ਦੇ ਵਿੱਚ ਫਾਈਨਲ ਹੋਈ ਸੀ, ਉਹਦੇ ਵਿੱਚ ਦਰਜ ਕੀਤਾ ਗਿਆ ਸੀ ਕਿ ਐਮਐਸਪੀ ਨੂੰ ਕਾਨੂੰਨੀ ਮਾਨਤਾ ਦੇਣ ਲਈ ਕਮੇਟੀ ਦਾ ਗਠਨ ਕਰਾਂਗੇ। ਤੇ ਹੁਣ ਜਿਹੜੀ ਚਿੱਠੀ ਭੇਜੀ ਆ ਉਹਦੇ ਵਿੱਚ ਹੈ ਕਿ ਐਮਐਸਪੀ ਮਿਲਣ ਨੂੰ ਲੈ ਕੇ ਵਿਚਾਰ ਕਰਾਂਗੇ। ਸੋ ਆ ਫਰਕ ਆ ਗਿਆ ਉਸ ਖੇਡ ਦੇ ਵਿੱਚ। ਉੱਥੋਂ ਪਤਾ ਲੱਗਾ ਕਿ ਤੁਸੀਂ ਉਸ ਮੌਕੇ ਕੀ ਲਿਖਿਆ ਸੀ ਤੇ ਹੁਣ ਕੀ ਲਿਖਿਆ। ਸੋ ਇਸ ਲਈ ਉਸ ਸਮੇਂ ਇਸੇ ਲਈ ਲਿਖਾ ਕੇ ਸਮਝੌਤਾ ਦੇ ਵੱਲ ਵਧਿਆ ਗਿਆ ਸੀ, ਕਿਉਂਕਿ ਜਦੋਂ ਪੰਜਾਬ ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤਾ ਹੁੰਦਾ ਤਾਂ ਮੂੰਹ ਜਵਾਨੀ ਸਮਝੌਤਾ ਕੁਝ ਹੋਰ ਹੋਇਆ ਸੀ, ਕਾਗਜ਼ ਤੇ ਲਿਖ ਕੇ ਜਦੋਂ ਪੰਜਾਬ ਆ ਕੇ ਪੜ੍ਹਿਆ ਤਾਂ ਕੁਝ ਹੋਰ ਨਿਕਲਿਆ। ਸੋ ਇਸ ਲਈ ਉਹ ਲਿਖਤੀ ਚਿੱਠੀ ਹੁਣ ਸਰਕਾਰ ਮੂਹਰੇ ਦਿਖਾਉਣ ਲਈ ਹੈਗੀ ਹੈ ਕਿ ਤੁਸੀਂ ਉਸ ਮੌਕੇ ਕਿਹਾ ਸੀ ਕਾਨੂੰਨੀ ਮਾਨਤਾ ਦੇਣ ਲਈ ਅਸੀਂ ਕਮੇਟੀ ਬਣਾਵਾਂਗੇ, ਪਰ ਹੁਣ ਤੁਸੀਂ ਕਹਿੰਦੇ ਹੋ ਵਿਚਾਰ ਕਰਨ ਲਈ ਬਣਾਵਾਂਗੇ। ਸੋ ਇਸ ਨੂੰ ਲੈ ਕੇ ਐਸਕੇਐਮ ਕਿਤੇ ਨਾ ਕਿਤੇ, ਚਾਹੇ ਉਹ 31 ਤਰੀਕ ਨੂੰ ਵੱਡਾ ਬੰਦ ਹੈ, ਦੇਸ਼ ਭਰ ਦੇ ਵਿੱਚ ਬੰਦ ਹੋਣ ਜਾ ਰਿਹਾ, ਔਰ ਉਸ ਤੋਂ ਬਾਅਦ ਲਖੀਮਪੁਰ ਖੀਰੀ ਵਾਲੇ ਮਾਮਲੇ ਨੂੰ ਲੈ ਕੇ 3-4 ਦਿਨ ਦਾ ਰੋਸਾ ਅਗਲੇ ਮਹੀਨੇ 'ਚ ਹੋਣ ਜਾ ਰਿਹਾ। ਤੇ ਉਸੇ ਨੂੰ ਲੈ ਕੇ ਐਸਕੇਐਮ ਨੇ ਕਿਹਾ ਕਿ ਹੋ ਸਕਦਾ ਮੁੜ ਕੇ ਦਿੱਲੀ ਨੂੰ ਕੂਚ ਕਰਨਾ ਪਵੇ, ਇਹਦੇ ਲਈ ਤਿਆਰ ਰਹਿਣਾ ਚਾਹੀਦਾ। ਕੀ ਇਹ ਐਡਾ ਵੱਡਾ ਮਾਮਲਾ ਫਿਰ ਬਣ ਸਕਦਾ?
ਜਦੋਂ ਕਿ ਇਹ ਸੰਕੇਤ ਜ਼ਰੂਰ ਮਿਲ ਰਹੇ ਨੇ ਕਿ ਉਹ ਕਮੇਟੀ ਜਿਹੜੀ ਕੇਂਦਰ ਸਰਕਾਰ ਨੇ ਬਣਾਈ ਹੈ ਉਹਦੇ ਵਿੱਚੋਂ ਸਿੱਧੀ ਇਸ ਗੱਲ ਦੀ ਮੁਸਕ ਆਉਂਦੀ ਹੈ ਕਿ ਉਹ ਦੁਬਾਰਾ 3 ਖੇਤੀ ਕਾਨੂੰਨਾਂ ਨੂੰ ਕਿਸੇ ਨਾ ਕਿਸੇ ਨਵੇਂ ਰੂਪ 'ਚ ਲਿਆਉਣਾ ਚਾਹੁੰਦੇ ਨੇ, ਕਿਉਂਕਿ ਉਹਦੇ ਵਿੱਚ ਜਿਵੇਂ ਧਿਰਾਂ ਜਿਹੜੀਆਂ ਸ਼ਾਮਲ ਕੀਤੀਆਂ ਨੇ ਉਹ ਸਾਰੀਆਂ ਉਹ ਨੇ ਜਿਹੜੀਆਂ 3 ਖੇਤੀ ਕਾਨੂੰਨ ਦੇ ਹੱਕ 'ਚ ਖੜੀਆਂ ਸੀ। ਉਹਨਾਂ ਦੀ ਜ਼ਮੀਰ ਇੰਨੀ ਵੀ ਆਵਾਜ਼ ਨਹੀਂ ਦਿੱਤੀ। ਉਹ ਕਹਿੰਦੇ ਆ ਕਿ ਅਸੀਂ ਇੱਕ ਪਾਸੜਾ, ਅਸੀਂ ਬਾਹਰ ਹੁੰਨੇ ਆ, ਉਹ ਇੰਨਾ ਵੀ ਕਹਿ ਨਹੀਂ ਸਕੇ। ਉਹ ਸ਼ਾਮਲ ਨੇ ਜਾਂ ਸਾਜ਼ਿਸ਼ ਤੌਰ ਤੇ ਸ਼ਾਮਲ ਕੀਤੇ ਨੇ। ਇਸ ਲਈ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਹੁਣ ਬਣਦੀ ਆ ਕਿ ਉਹ ਭਾਈ ਪਹਿਲਾਂ ਆਪ ਇਕੱਠੇ ਹੋਣ, ਤਾਂ ਲੋਕ ਉਹਨਾਂ ਤੇ ਭਰੋਸਾ ਕਰਨਗੇ। ਉਹ ਲੋਕਾਂ ਦੇ ਵਿੱਚ ਵੀ ਆਪਣਾ ਭਰੋਸਾ ਬਹੁਤ ਥੱਲੇ ਡੇਗ ਚੁੱਕੇ ਨੇ। ਕੋਈ ਚੋਣਾਂ ਲੜ ਕੇ, ਕੋਈ ਚੋਣਾਂ ਹਾਰ ਕੇ, ਕੋਈ ਫੰਡ ਨੂੰ ਲੈ ਕੇ ਰੌਲਾ ਪਾ ਕੇ, ਕੋਈ ਆਪਣੇ ਆਪ ਨੂੰ ਵੱਡੀ ਜਥੇਬੰਦੀ ਸਾਬਤ ਕਰਨ ਦੇ ਚੱਕਰ 'ਚ। ਦਿੱਲੀ ਚੱਲਦੇ ਅੰਦੋਲਨ ਦੌਰਾਨ ਜਿਹੜੀਆਂ ਜਥੇਬੰਦੀਆਂ ਇੱਕ ਦੂਏ ਦੇ ਬੰਦੇ ਤੋੜਨ 'ਚ ਲੱਗੀਆਂ ਰਹੀਆਂ ਕਿ ਹਾਂ ਇਹਦਾ ਕੈਡਰ ਮੈਂ ਆਪਣੇ ਨਾਲ ਲਿਆਵਾਂ, ਇਹਦੇ ਜਥੇਬੰਦੀ ਦੇ ਨੁਮਾਇੰਦੇ ਮੈਂ ਆਪਣੇ ਲਿਆਵਾਂ, ਉਹ ਹੁਣ ਇੱਕ ਦੂਏ ਤੇ ਕਿਵੇਂ ਭਰੋਸਾ ਕਰਨਗੇ? ਉੱਥੇ ਲੋਕਾਂ ਦੇ ਏਕੇ ਨੇ ਉਹਨਾਂ ਨੂੰ ਇੱਕ ਹੋਣ ਲਈ ਮਜਬੂਰ ਕੀਤਾ ਸੀ। ਲੋਕਾਂ ਦੇ ਡਰ ਨੇ ਉਹਨਾਂ ਨੂੰ ਇਕੱਠਿਆਂ ਰਹਿਣ ਲਈ ਮਜਬੂਰ ਕੀਤਾ ਸੀ। ਉਹ ਵੱਖੋ-ਵੱਖ ਧਰਾਵਾਂ ਦੇ ਵੱਖੋ-ਵੱਖ ਸੋਚਦੇ ਹੋ ਕੇ ਜੇ ਉੱਥੇ ਇਕੱਠੇ ਰਹਿ ਸਕਦੇ ਨੇ, ਤਾਂ ਹੁਣ ਇਸ ਮੁੱਦੇ ਦੇ ਉੱਤੇ ਇਕੱਠੇ ਕਿਉਂ ਨਹੀਂ ਹੋ ਸਕਦੇ? ਇਸ ਲਈ ਉਹਨਾਂ ਮੂਹਰੇ ਵੀ ਇਹ ਵੱਡੀ ਚੁਣੌਤੀ ਆ। ਦਿੱਲੀ ਨਾਲ ਆਡਾ ਲੈਣ ਤੋਂ ਪਹਿਲਾਂ ਆਪਣੇ ਘਰ ਬੈਠ ਕੇ ਸਿਰ ਜੋੜ ਕੇ ਜੇ ਬੈਠਣਗੇ ਤਾਂ ਇਹ ਦੁਬਾਰਾ ਮਤਲਬ ਕਿ ਉਸ ਮਾਮਲੇ ਤੇ ਲੜਾਈ ਲੜੀ ਜਾ ਸਕਦੀ ਹੈ। ਜੇਕਰ ਆਪ ਇਹ ਖਿਖੜੀ ਕੇ ਮਤਲਬ ਫਾੜੀ ਰਹੇ, ਫਿਰ ਇਹ ਲੜਾਈ ਔਖੀ ਹੋ ਸਕਦੀ ਹੈ। ਪਰ ਜਥੇਬੰਦੀਆਂ ਨੇ ਸੰਕੇਤ ਦਿੱਤਾ ਕਿ ਹਾਂ ਅਗਰ ਲੋੜ ਪਈ ਅਸੀਂ ਇਕੱਠੇ ਹੋ ਸਕਦੇ ਹਾਂ। ਔਰ ਇਹ ਇੱਕ ਵਾਰ ਫਿਰ ਦਿੱਲੀ ਨੂੰ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਹਰ ਵਾਰ ਉਸੇ ਤਰ੍ਹਾਂ ਦਾ ਰੂਪ ਰੰਗ ਹੋਵੇ, ਬਦਲਿਆ ਹੋਇਆ ਤਰੀਕਾ ਵੀ ਹੋ ਸਕਦਾ। ਸੋ ਇਸ ਲਈ ਦਿੱਲੀ ਨੂੰ ਕੂਚ ਕਰਨਾ ਮਤਲਬ ਇਹ ਨਹੀਂਗਾ ਕਿ ਹੁਣ ਉਸੇ ਤਰ੍ਹਾਂ ਫਿਰ ਇੱਕ ਵਾਰ ਟਰੈਲੀਆਂ ਭਰ ਕੇ ਜਾਣਗੀਆਂ। ਦਿੱਲੀ ਨੂੰ ਕੂਚ ਕਰਨ ਦਾ ਮਤਲਬ ਇਹ ਵੀ ਹੋ ਸਕਦਾ ਕਿ ਸਰਕਾਰ ਦੇ ਮੂਹਰੇ, ਮੰਤਰੀਆਂ ਦੇ ਮੂਹਰੇ, ਕਿਸੇ ਥਾਂ ਦੇ ਉੱਤੇ ਜਾ ਕੇ ਲੀਡਰ ਬੈਠਣ, ਜਥੇਬੰਦੀਆਂ ਬੈਠਣ, ਜਾਂ ਗੱਲਬਾਤ ਦਾ ਦੌਰ ਚੱਲੇ। ਸੋ ਕਿੱਧਰ ਨੂੰ ਜਾਏਗੀ ਰੂਪਰੇਖਾ? ਪਰ ਇਹ ਹੈ ਕਿ ਮਾਮਲਾ ਭਖੇਗਾ ਜ਼ਰੂਰ, ਕਿਉਂਕਿ MSP ਜਿੱਥੇ ਦੇਸ਼ ਦਾ ਮੁੱਦਾ ਹੈ, ਉੱਥੇ ਪੰਜਾਬ ਦਾ ਵੀ ਅਹਿਮ ਮੁੱਦਾ। ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਵੀ MSP ਓਨੀ ਜ਼ਰੂਰੀ ਹੈ, ਤਾਂ ਕਿ ਕਿਸਾਨ ਬਦਲਵੀਆਂ ਫਸਲਾਂ ਵੱਲ ਜਾਣ। ਉਹਨਾਂ ਨੂੰ ਭਰੋਸਾ ਹੋਵੇ ਕਿ ਅਸੀਂ ਜੇ ਮੂੰਗੀ ਲਾ ਬੈਠੇ ਹਾਂ ਤਾਂ ਮੂੰਗੀ ਦਾ ਮੁੱਲ ਪੂਰਾ ਸਮੇਂ ਸਿਰ ਸਾਨੂੰ ਮਿਲੂਗਾ। ਸੋ ਜਦੋਂ ਜੇ ਅਸੀਂ ਕਪਾਹ ਬੀਜੀਏ ਤਾਂ ਸਾਨੂੰ ਮੁੱਲ ਸਹੀ ਮਿਲੂਗਾ। ਜੇਕਰ ਇਹ ਭਰੋਸਾ ਹੋ ਜਾਵੇ ਤਾਂ ਪੰਜਾਬ ਬਦਲਵੀਆਂ ਫਸਲਾਂ ਵੱਲ ਜਾ ਸਕਦਾ। ਔਰ MSP ਲੈਣਾ ਪੰਜਾਬ ਲਈ ਬਹੁਤ ਲਾਹੇਵੰਦ ਹੈ। ਕਈ ਜਥੇਬੰਦੀਆਂ ਦੇ ਮਨ 'ਚ ਇਹ ਖਿਆਲ ਆਉਂਦਾ ਕਿ ਜੇ MSP ਮਿਲ ਗਈ ਦੇਸ਼ ਭਰ 'ਚ, ਸ਼ਾਇਦ ਸਾਡਾ ਕੋਟਾ ਨਾ ਘਟ ਜਾਵੇ। ਪਰ ਉਹਨਾਂ ਨੂੰ ਇਹ ਵੀ ਧਿਆਨ 'ਚ ਰੱਖਣਾ ਚਾਹੀਦਾ ਕਿ MSP ਜੇ ਸਾਰੀਆਂ ਫਸਲਾਂ ਤੇ ਮਿਲਦੀ ਹੈ, ਫਿਰ ਅਸੀਂ ਝੋਨੇ 'ਚੋਂ ਬਾਹਰ ਆ ਸਕਦੇ ਹਾਂ। ਔਰ ਝੋਨੇ 'ਚੋਂ ਬਾਹਰ ਆਉਣ ਨਾਲ ਸਾਡਾ ਪਾਣੀ, ਧਰਤੀ ਹੇਠਲਾ ਵੀ, ਨਹਿਰੀ ਪਾਣੀ ਵੀ ਅਸੀਂ ਬਚਾ ਸਕਦੇ ਹਾਂ। ਸੋ ਇਸ ਲਈ ਉਸ ਪਾਸੇ ਨੂੰ ਵੀ ਜਥੇਬੰਦੀਆਂ ਨੂੰ ਸੋਚਣਾ ਪੈਣਾ। ਔਰ ਇਹ ਮਾਮਲਾ ਆਉਂਦੇ ਦਿਨਾਂ 'ਚ ਭਖੂਗਾ। ਪ੍ਰਵੀਨ ਜੀ। ਅਗਲੀ ਖਬਰ ਵੱਲ ਵਧ ਗਏ ਤੇ ਗੱਲ ਕਰੀਏ ਗੈਂਗਸਟਰਾਂ ਦੀ। ਲਾਰੈਂਸ ਬਿਸ਼ਨੋਈ ਤੋਂ ਜਦੋਂ ਪੁੱਛ ਪੜਤਾਲ ਕੀਤੀ ਜਾ ਰਹੀ ਸੀ, ਪਤਾ ਲੱਗਿਆ ਵੀ ਜਿਹੜੇ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਪੰਜਾਬ, ਹਰਿਆਣਾ, ਰਾਜਸਥਾਨ ਦੇ ਜਿੰਨੇ ਵੀ 2 ਨੰਬਰ ਦਾ ਕੰਮ ਕਰਨ ਵਾਲੇ, ਇੱਥੋਂ ਤੱਕ ਕਿ ਦਿੱਲੀ ਦੇ ਵੀ ਬੁੱਕੀਆਂ ਤੋਂ, ਸੱਟੇਬਾਜ਼ਾਂ ਤੋਂ ਪੈਸਾ ਲਿਆ ਗਿਆ। ਜਿਹੜੇ ਮਾਈਨਿੰਗ ਦਾ ਕੰਮ ਕਰਦੇ ਉਹਨਾਂ ਤੋਂ ਪੈਸੇ ਲੁੱਟੇ ਗਏ। ਐਕਸਟੋਰਸ਼ਨ ਜਿਹੜੀ ਫਿਰੌਤੀਆਂ ਲਈਆਂ ਗਈਆਂ। ਹੁਣ 5 ਸੂਬਿਆਂ ਦੇ ਬਾਰੇ ਖਬਰ ਆ ਰਹੀ ਹੈ ਸ਼ਰਮਾ ਜੀ ਕਿ 5 ਸੂਬੇ ਮਿਲ ਕੇ ਨਿਪਟਣਗੇ ਗੈਂਗਸਟਰਾਂ ਦੇ ਨਾਲ। ਬਿਲਕੁਲ, ਤੁਸੀਂ ਜਿਹੜੀ ਫਿਰੌਤੀਆਂ ਦੀ ਗੱਲ ਕਰਦੇ ਹੋ, ਇਹ ਤੋਂ ਪੰਜਾਬ ਦੀਆਂ ਕਲਾਕਾਰੀ ਜਗਤ ਦੀਆਂ ਧਿਰਾਂ ਵੀ ਪੀੜਤ ਨੇ। ਖਾਸ ਕਰਕੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਉਹ ਹੋਰ ਵੀ ਫਿਕਰਮੰਦੀ 'ਚ ਨੇ। ਪਿਛਲੇ ਦਿਨੀ ਜਿਹੜੀ ਪੰਜਾਬ ਕਲਾਕਾਰਾਂ ਦੀ ਐਸੋਸੀਏਸ਼ਨ ਬਣੀ ਹੋਈ ਆ, ਉਹਨਾਂ ਦੀ ਚੋਣ ਸੀ, ਜਿਹਦੇ ਵਿੱਚ ਗੁਰਪ੍ਰੀਤ ਘੁੱਗੀ ਜੀ ਹੋਰਾਂ ਨੇ ਆਪ ਨਾਮ ਪੇਸ਼ ਕਰਕੇ ਕਰਮਜੀਤ ਅਨਮੋਲ ਹੋਰਾਂ ਨੂੰ ਪ੍ਰਧਾਨ ਥਾਪਿਆ ਤੇ ਮਲਕੀਤ ਰੋਣੀ ਹੋਰੀ ਉਹਦੇ ਮੁੜ ਕੇ ਜਨਰਲ ਸਕੱਤਰ ਬਣੇ ਨੇ। ਉਹ ਜਦੋਂ ਉਹਨਾਂ ਦਾ ਆਮ ਇਜਲਾਸ ਸੀ ਤਾਂ ਉੱਥੇ ਉਹਨਾਂ ਨੇ ਮੈਨੂੰ ਵੀ ਮਤਲਬ ਕਿ ਸੱਦਿਆ ਸੀਗਾ, ਤਾਂ ਕਿ ਭਾਸ਼ਾ ਨੂੰ ਲੈ ਕੇ ਕਲਾਕਾਰਾਂ ਦੀ ਕੀ ਭੂਮਿਕਾ ਹੋਵੇ, ਆਪਣੀ ਮਾਂ ਬੋਲੀ ਪ੍ਰਤੀ ਕੀ ਭੂਮਿਕਾ ਹੋਵੇ, ਜਾਂ ਸਿੱਧੂ ਮੂਸੇਵਾਲੇ ਵਰਗੇ ਘਟਨਾਕ੍ਰਮ। ਤਾਂ ਉਸ ਮੌਕੇ ਉੱਥੇ ਮੈਂ ਜਦੋਂ ਉਹਨਾਂ ਕਲਾਕਾਰਾਂ ਨੂੰ ਸੁਣ ਰਿਹਾ ਸੀ ਤਾਂ ਉਹਦੇ ਵਿੱਚੋਂ ਫਿਕਰਮੰਦੀ ਸਾਹਮਣੇ ਚੱਲ ਕੇ ਆਈ ਕਿ ਉਹ ਵੀ ਸ਼ਿਕਾਰ ਨੇ। ਉਹਨਾਂ ਦੇ ਬੂਹੇ ਵੀ ਗੈਂਗਸਟਰ ਖੜਕਾਉਂਦੇ ਨੇ। ਉਹਨਾਂ ਤੋਂ ਫਿਰੌਤੀਆਂ, ਉਹਨਾਂ ਦੇ ਬੜੇ ਕਲਾਕਾਰ ਛੋਟੇ ਕਲਾਕਾਰਾਂ ਤੋਂ ਉਹਨਾਂ ਦੇ ਉਸ ਹਿਸਾਬ ਨਾਲ ਕਿ ਕਿੰਨੇ ਫਿਲਮ 'ਚੋਂ ਲੈਂਦੇ ਨੇ, ਕਿੰਨਾ ਹਿੱਸਾ, ਉਵੇਂ ਉਹਨਾਂ ਤੋਂ ਵੀ ਮੰਗਾਂ ਹੁੰਦੀਆਂ ਰਹੀਆਂ ਨੇ। ਔਰ ਸਮੇਂ-ਸਮੇਂ ਘਟਨਾਕ੍ਰਮ ਸਾਹਮਣੇ ਵੀ ਆਉਂਦੇ ਰਹੇ ਨੇ। ਕੁਝ ਮਾਮਲੇ ਪੁਲਿਸ ਤੱਕ, ਅਫਸਰਾਂ ਤੱਕ, ਲੀਡਰਾਂ ਤੱਕ ਜਾਂਦੇ ਰਹੇ ਨੇ। ਸੋ ਇਹਦਾ ਮਤਲਬ ਇਹ ਫਿਕਰਮੰਦੀ ਪੰਜਾਬ ਨੂੰ ਹੈਗੀ ਆ। ਔਰ ਖਾਸ ਕਰਕੇ ਇਹ ਇਸ ਲਈ ਵੀ ਹੋਰ ਬੜੀ ਹੋ ਜਾਂਦੀ ਹੈ ਕਿ ਕੁਝ ਨਾਮ ਐਡੇ ਵੱਡੇ ਬਣਾ ਦਿੱਤੇ ਗਏ ਇਸ ਗੈਂਗਸਟਰ ਕਲਚਰ ਦੇ ਵਿੱਚ ਕਿ ਉਹਨਾਂ ਦੇ ਨਾਂ ਦੇ ਉੱਤੇ ਝੂਠੀ ਫਿਰੌਤੀਆਂ ਵੀ ਚੱਲਦੀਆਂ ਹੋਣਗੀਆਂ। ਉਹਨਾਂ ਦੇ ਨਾਂ ਲੈ ਕੇ ਮਤਲਬ ਕਈ ਹੋਰ ਧਿਰਾਂ ਵੀ ਖੜੀਆਂ ਹੋ ਗਈਆਂ ਹੋਣਗੀਆਂ। ਸੋ ਇਸ ਲਈ ਇਸ ਨੂੰ ਨਜਿੱਠਣਾ ਕਿਵੇਂ ਹੈ, ਤੁਹਾਡੇ ਧਿਆਨ 'ਚ ਮੈਂ ਲਿਆਉਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ, ਰੋਪੜ ਜ਼ਿਲ੍ਹੇ ਦੇ ਵਿੱਚ, ਨੰਗਲ ਅਨੰਦਪੁਰ ਦੇ ਵਿਚਾਲੇ ਇੱਕ ਪਿੰਡ ਪੈਂਦਾ ਢੇਰ ਮਜਾਰੀ। ਢੇਰ ਮਜਾਰੀ ਘਰ ਦੀ ਸ਼ਰਾਬ ਕੱਢਣ ਲਈ, ਕੱਚੀ ਸ਼ਰਾਬ ਕੱਢ ਕੇ ਵੇਚਣ ਲਈ ਬਹੁਤ ਮਸ਼ਹੂਰ ਆ। ਸੋ ਉਸ ਇਲਾਕੇ ਦੇ ਵਿੱਚ ਐਨ ਹਿਮਾਚਲ ਦਾ ਬਾਰਡਰ ਲੱਗਦਾ,
ਤੇ ਜਦੋਂ ਪੰਜਾਬ ਦੀ ਪੁਲਿਸ ਜਾਂਦੀ ਸੀ ਉਹ ਆਪਣੇ ਘੜੇ ਢੋਲੀਆਂ ਚੱਕ ਕੇ, ਬਾਲਟੀਆਂ ਚੱਕ ਕੇ ਪਰਲੇ ਪਾਸੇ ਬਹਿ ਜਾਂਦੇ ਸੀ ਕਿ ਆਜੋ ਕਰ ਲੋ ਕਾਰਵਾਈ। ਜਦੋਂ ਉਧਰ ਵਾਲੀ ਪੁਲਿਸ ਆਉਂ ਜਾਂਦੀ ਸੀ ਉਹ ਇੱਧਰ ਵਾਲੇ ਪਾਸੇ ਬਹਿ ਜਾਂਦੇ ਸੀ। ਸੋ ਇਹ ਖੇਡ ਕਿੰਨੀ ਦੇਰ ਚੱਲਦਾ ਰਿਹਾ, ਫਿਰ ਕਿੰਨੀ ਵਾਰ ਪੁਲਿਸ ਨੇ ਮਿਲ ਕੇ ਆਪਰੇਸ਼ਨ ਕੀਤਾ ਤਾਂ ਕਿ ਇਸ ਮਾਮਲੇ ਨਾਲ ਇਕੱਠਿਆਂ ਨਜਿੱਠਿਆ ਜਾ ਸਕੇ। ਹੁਣ ਉਸੇ ਮਾਮਲੇ ਦੇ ਉੱਤੇ ਪੰਜਾਬ ਪੁਲਿਸ ਨੇ ਇੱਕ ਪਹਿਲ ਕਦਮੀ ਕੀਤੀ ਆ ਕਿ ਅਸੀਂ 5 ਸੂਬਿਆਂ ਨਾਲ ਮਿਲ ਕੇ ਆਪਰੇਸ਼ਨ ਚਲਾਵਾਂਗੇ ਤਾਂ ਕਿ ਗੈਂਗਸਟਰ ਇੱਕ ਸੂਬੇ ਦੇ ਵਿੱਚ ਕੋਈ ਵਾਰਦਾਤ ਕਰਕੇ, ਕੋਈ ਫਰੋਤੀ ਲੈ ਕੇ, ਕੋਈ ਹਮਲਾ ਕਰਕੇ ਦੂਸਰੇ ਸੂਬੇ ਜਾ ਕੇ ਲੁਕਣ ਨਾ। ਇਹਦੇ ਲਈ ਉਹਨਾਂ ਨੇ ਪਹਿਲ ਦੇ ਆਧਾਰ ਦੇ ਉੱਤੇ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਤੇ ਹਿਮਾਚਲ, ਇਹ 5 ਸੂਬੇ ਲਏ ਨੇ। ਔਰ ਉਹਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਦਿੱਲੀ ਨੂੰ ਵੀ, ਔਰ ਯੂਟੀ ਜਿਹੜਾ ਬੇਸ਼ੱਕ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪਰ ਉਹਨੂੰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਕੇਂਦਰ ਨੇ ਮਤਲਬ ਧੱਕੇਸ਼ਾਹੀ ਨਾਲ ਕਬਜ਼ਾ ਕੀਤਾ ਹੋਇਆ, ਉਸ ਨੂੰ ਵੀ ਨਾਲ ਇਨਵੋਲਵ ਕੀਤਾ। ਔਰ ਇਹਨਾਂ 5 ਉਹ ਤੇ 2 ਇਹਨਾਂ ਨੂੰ ਲੈ ਕੇ 7 ਥਾਵਾਂ ਦਾ ਸਿੱਧਾ ਤਾਲਮੇਲ ਚੱਲ ਰਿਹਾ ਕਿ ਆਪਸ ਵਿੱਚ ਤਾਲਮੇਲ ਕਰਕੇ ਕੰਮ ਕਰਾਂਗੇ। ਔਰ ਖਾਸ ਕਰਕੇ ਪੰਜਾਬ ਪੁਲਿਸ ਨੇ ਇਹ ਵੀ ਗੱਲ ਮਤਲਬ ਕਿ ਆਪਣੀਆਂ ਬੈਠਕਾਂ 'ਚ ਵਿਚਾਰੀ ਆ ਕਿ ਪੰਜਾਬ 'ਚ ਕਿਤੇ ਵੀ ਵਾਰਦਾਤ ਕਰਕੇ ਉਹ ਧਿਰਾਂ ਸਭ ਤੋਂ ਪਹਿਲਾਂ ਮੋਹਾਲੀ ਜਾਂ ਚੰਡੀਗੜ੍ਹ ਪਹੁੰਚਣਾ ਚਾਹੁੰਦੀਆਂ ਹੁੰਦੀਆਂ ਨੇ, ਕਿਉਂਕਿ ਮੋਹਾਲੀ 'ਚ ਜਿਸ ਕਦਰ ਫਲੈਟ ਕਲਚਰ ਮਤਲਬ ਹੋਇਆ, ਉੱਥੇ ਕੋਈ ਕਿਸੇ ਨੂੰ ਪੁੱਛਦਾ ਨੀਗਾ ਕੌਣ ਆ ਕੇ ਕਿੱਥੇ ਰਹਿ ਲਿਆ, ਕਿੱਥੇ ਲੁਕ ਲਿਆ, ਕਿਹਨੇ ਕਮਰਾ ਕਿਰਾਏ ਤੇ ਲੈ ਲਿਆ। ਉੱਥੇ ਲੋਕਾਂ ਨੂੰ ਸਿਰਫ ਮੰਜੇ ਦੇ ਹਿਸਾਬ ਨਾਲ ਪੈਸੇ ਲੈਣ ਤੋਂ ਮਤਲਬ ਹੈ ਕਿ ਇੱਕ ਕਮਰੇ 'ਚ 3 ਮੰਜੇ ਡਾਹਤੇ ਤੇ ਗੁਣਾ 4000 ਕਰ ਦੋ ਤੇ 12000 ਰੁਪਏ ਇੱਕ ਕਮਰੇ ਦਾ ਆ ਗਿਆ। ਉਹ ਉਸ ਚੱਕਰ ਨੇ ਜਿਹੜਾ ਮਤਲਬ ਕਿ ਲੋਕਾਂ ਨੂੰ ਪੈਸੇ ਦੀ ਲਾਲਸਾ 'ਚ ਬਿਨਾਂ ਪੁੱਛ ਪੜਤਾਲ ਤੋਂ ਵੀ ਕਮਰੇ ਦੇਣ ਦੀ ਆ, ਉਹ ਪੁਲਿਸ ਦੀ ਨਜ਼ਰ 'ਚ ਕਿ ਉਹ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ 'ਚ ਕੋਈ ਘਟਨਾਕ੍ਰਮ ਵਾਪਰ ਕੇ ਆ ਕੇ ਕਹਿੰਦੇ ਮੋਹਾਲੀ ਜਾਂ ਚੰਡੀਗੜ੍ਹ ਦੇ ਖੇਤਰ 'ਚ ਲੁਕਦੇ ਨੇ, ਉਹ ਤੋਂ ਬਾਅਦ ਇੱਥੋਂ ਨਿਕਲ ਕੇ ਹਰਿਆਣਾ, ਰਾਜਸਥਾਨ ਜਾਂ ਯੂਪੀ ਦਾ ਰੁਖ ਕਰਦੇ ਨੇ। ਇਸ ਲਈ ਕਹਿੰਦੇ ਕਿ ਅੱਛਾ ਇਹਦੇ ਵਿੱਚ ਇਹ ਵੀ ਹੈ ਕਿ ਵੱਡੇ ਅਧਿਕਾਰੀ ਲਏ ਨੇ, DIG IG ਰੈਂਕ ਦੇ ਅਧਿਕਾਰੀ 5 ਸੂਬਿਆਂ ਦੇ ਆਪਸ ਵਿੱਚ ਤਾਲਮੇਲ ਕਰਨਗੇ ਔਰ ਉਹ ਤੋਂ ਬਾਅਦ ਥੱਲੇ ਉਹਨਾਂ ਦੀ ਟੀਮਾਂ ਕੰਮ ਕਰਨਗੀਆਂ ਤਾਂ ਕਿ ਇਹ ਸਾਰਾ ਆਪਸ, ਕਿਉਂਕਿ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਅੱਜ ਕੱਲ੍ਹ ਇਹਨਾਂ ਦੀ ਆਵਾਜ਼ ਦੇ ਉੱਤੇ ਨਜ਼ਰ ਖੂਬ ਆ। ਹੁਣ ਇੱਕ ਉਸੇ ਮਾਮਲੇ ਦੇ ਉੱਤੇ ਨਜ਼ਰ ਆਈ ਹੈ ਕਿ ਇੱਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇੱਕ ਫੋਨ ਕਾਲ ਅੰਦਰ ਬੈਠੇ ਜੇਲ੍ਹ 'ਚ ਬੈਠੇ ਮਤਲਬ ਕਿ ਇੱਕ ਗੈਂਗਸਟਰ ਨੂੰ ਜਾਂਦਾ ਤੇ ਉਹਨੂੰ ਦੱਸਿਆ ਜਾਂਦਾ ਕਿ ਲਓ ਜੀ ਅਸੀਂ ਕੰਮ ਕਰਤਾ ਸਿੱਧੂ ਮੂਸੇਵਾਲੇ ਦਾ, ਮਤਲਬ ਕਿ ਮਾਰ ਦਿੱਤਾ ਉਹਨੂੰ। ਹੁਣ ਉਹ ਆਵਾਜ਼ ਵੀ ਮਲਾਈ ਜਾ ਰਹੀ ਹੈ, ਜਿਹੜੇ ਇਹਨਾਂ ਕੋਲ ਆਵਾਜ਼ ਦਾ ਬੈਂਕ ਪਿਆ। ਸੋ ਇਸ ਹਵਾਲੇ ਨਾਲ ਜੇਕਰ ਇਹ ਸਾਰੀਆਂ ਗੱਲਾਂ ਆਪਸ ਸ਼ੇਅਰ ਹੋਣਗੀਆਂ ਤਾਂ ਦੂਸਰੇ ਪਾਸੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਪੀਲ ਕੀਤੀ, ਜਿਹੜੀ ਅਪੀਲ ਆਪਾਂ ਵੀ ਕੱਲ ਕਰ ਰਹੇ ਸੀਗੇ ਕਿ ਭਾਈ ਸਾਰਾ ਕੁਝ ਕੱਲਾ ਮਤਲਬ ਐਨਕਾਊਂਟਰ ਕਰਕੇ, ਮੁਕਾਬਲੇ ਬਣਾ ਕੇ, ਗੋਲੀਆਂ ਮਾਰ ਕੇ ਨਜਿੱਠਣਾ, ਮੁੱਖ ਧਾਰਾ 'ਚ ਲਿਆਉਣ ਲਈ ਕੀ ਕਰੋਗੇ। ਸੋ ਕੱਲ ਉਹਨਾਂ ਨੇ ਵੀ ਅਪੀਲ ਕੀਤੀ ਆ ਕਿ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਮੁੱਖ ਧਾਰਾ 'ਚ ਵਾਪਸ ਆਉਣ, ਇਹ ਹਥਿਆਰ ਛੱਡ ਕੇ, ਚੀਆਂ ਛੱਡ ਕੇ, ਲੁੱਟਾਂ ਖੋਹਾਂ ਛੱਡ ਕੇ ਪੰਜਾਬ ਲਈ, ਆਪਣੇ ਸੂਬੇ ਲਈ ਕੰਮ ਕਰਨ। ਸੋ ਉਹ ਅਪੀਲ ਵੀ ਕੀਤੀ ਆ। ਨਾਲ ਉਹਨਾਂ ਨੇ ਕਿਹਾ ਵੀ ਹੈ ਕਿ ਨਹੀਂ ਫਿਰ ਪੁਲਿਸ ਇਸ ਮਾਮਲੇ ਨੂੰ ਨਜਿੱਠਣ ਲਈ ਮਤਲਬ ਪੂਰੀ ਤਿਆਰੀ ਹੈ, ਕਿਉਂਕਿ ਪੰਜਾਬ ਇਸ ਮਾਮਲੇ ਨੂੰ ਲੈ ਕੇ ਬਹੁਤ ਫਿਕਰਮੰਦ ਆ ਕਿ ਮੁੜ ਕੇ ਮਾਹੌਲ ਨਾ ਪੰਜਾਬ ਦਾ ਕਿਤੇ ਖਰਾਬ ਹੋਵੇ। ਸੋ ਇਸ ਸਾਰੀਆਂ ਧਿਰਾਂ ਇਸ ਗੱਲ ਨੂੰ ਲੈ ਕੇ ਫਿਕਰਮੰਦ ਨੇ ਔਰ ਉਹਦੇ ਵਿੱਚੋਂ ਜੇਕਰ ਇਹ ਸਾਂਝਾ ਆਪਰੇਸ਼ਨ ਬਣਦਾ ਤਾਂ ਥੋੜੀ ਠੱਲ ਪੈਣ ਦੀ ਆਸ ਹੈ ਕਿ ਫਿਰ ਲੋਕਾਂ ਲਈ ਥਾਂ ਨਹੀਂ ਮਿਲੇਗੀ ਤਾਂ ਉਹ ਸਰੈਂਡਰ ਵੀ ਕਰ ਸਕਦੇ ਨੇ, ਰਾਹ ਛੱਡ ਵੀ ਸਕਦੇ ਨੇ। ਸੋ ਇਸ ਲਈ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਸੀ ਜਿਹੜੀ ਆਪਾਂ ਸਾਂਝੀ ਕੀਤੀ ਹੈ। ਜੀ ਭਾਜੀ ਜੀ, ਉਸ ਤੋਂ ਬਾਅਦ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਦੀ। ਸ਼ਰਮਾ ਜੀ, ਸਾਬਕਾ ਵਿਧਾਇਕਾਂ ਦੀ ਪੈਨਸ਼ਨ ਤਾਂ ਰੋਕਤੀ ਹੈ, ਕਹਿੰਦੇ ਇੱਕ ਪੈਨਸ਼ਨ ਹੀ ਦਿਆਂਗੇ, ਪਰ ਮਾਮਲਾ ਭੱਗ ਗਿਆ ਹੁਣ। ਬਿਲਕੁਲ, ਦੇਖੋ MLA ਜਿਹੜੇ ਸਾਬਕਾ MLA ਨੇ ਉਹ ਕਿਸੇ ਦੀਆਂ ਮਤਲਬ ਕਿ 4 ਪੈਨਸ਼ਨਾਂ ਬਣਦੀਆਂ, ਕਿਸੇ ਦੀਆਂ 6 ਪੈਨਸ਼ਨਾਂ ਬਣਦੀਆਂ, ਕਿਸੇ ਦੀਆਂ 8 ਪੈਨਸ਼ਨਾਂ ਬਣਦੀਆਂ। ਇਹ ਮਾਮਲਾ ਲੰਮੇ ਸਮਿਆਂ ਤੋਂ ਭਖਿਆ ਰਿਹਾ, ਪਰ ਉਸ ਮਾਮਲੇ ਤੇ ਕਿਸੇ ਮਾਂ ਦੇ ਪੁੱਤ ਨੇ ਹਿੰਮਤ ਨਹੀਂ ਦਿਖਾਈ ਕਿ ਹਾਂ ਅਸੀਂ ਆਪਣੀ ਪੈਨਸ਼ਨ ਛੱਡਦੇ ਹਾਂ ਜੀ। ਮਤਲਬ 5 ਸਾਲ ਲਈ ਤੁਸੀਂ ਚੁਣੇ ਜਾਂਦੇ ਹੋ ਤੇ ਤੁਸੀਂ ਪੈਨਸ਼ਨ ਭਾਲਦੇ ਹੋ ਕਿ ਹਰ ਵਾਰ ਜਿੰਨੀ ਵਾਰ MLA ਬਣੀਏ, ਜਿੰਨੀ ਵਾਰ ਮੰਤਰੀ ਬਣੀਏ, ਜਿੰਨੀ ਵਾਰ ਲੋਕ ਸਭਾ ਮੈਂਬਰ ਬਣੀ, ਜਿੰਨੀ ਵਾਰ ਰਾਜ ਸਭਾ, ਉਨੀ ਵਾਰ ਸਾਨੂੰ ਪੈਨਸ਼ਨ। ਔਰ ਜਦੋਂ ਮੁਲਾਜ਼ਮਾਂ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੀ ਪੈਨਸ਼ਨ ਸਕੀਮ ਬੰਦ, ਤੁਹਾਨੂੰ ਠੇਕੇ ਤੇ ਰੱਖਾਂਗੇ, ਤੁਹਾਨੂੰ ਅੱਧੀ ਦਿਹਾੜੀ ਤੇ ਰੱਖਾਂਗੇ। ਹੁਣ ਅਗਨੀਪਥ ਵਰਗੀ ਯੋਜਨਾ ਵੀ ਨੌਜਵਾਨਾਂ ਨਾਲ ਧੋਖਾ ਹੈ, ਜਿਨ੍ਹਾਂ ਤੋਂ ਤੁਸੀਂ ਮਤਲਬ ਕਿ ਨੌਕਰੀਆਂ ਕਰਾ ਕੇ ਬਾਅਦ ਚ ਉਹਨਾਂ ਦਾ ਭਵਿੱਖ ਵੀ ਸੜਕਾਂ ਤੇ ਰੋਲਣਾ। ਸੋ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਮੁੱਦਾ ਵੀ ਬਣਾਇਆ ਸੀ ਔਰ ਉਸ ਮੁੱਦੇ ਤੇ ਕੰਮ ਵੀ ਕੀਤਾ ਔਰ ਇਸ ਨੂੰ ਲੈ ਕੇ ਪੰਜਾਬ ਦੇ ਲੋਕ ਇਸ ਗੱਲੋਂ ਖੁਸ਼ ਵੀ ਸੀ ਕਿ ਵਧੀਆ, ਕਾਹਦੀਆਂ ਇਹਨਾਂ ਦੀਆਂ ਪੈਨਸ਼ਨਾਂ, ਕਾਹਦਾ ਕੀ ਮਤਲਬ ਇਹਨਾਂ ਦਾ। ਸੋ ਇਸ ਲਈ ਇੱਕ ਪੈਨਸ਼ਨ ਲੈਣੀ ਆ, ਲਓ ਠੀਕ ਹੈ, ਤੁਹਾਨੂੰ ਗੁਜ਼ਾਰੇ ਜੋਗੀ ਪੈਨਸ਼ਨ ਮਿਲੂਗੀ। ਤੁਸੀਂ ਪਹਿਲਾਂ ਹੀ ਪੰਜਾਬ ਨੂੰ ਕਿੰਨਾ ਲੁੱਟ ਲਿਆ, ਕੁੱਟ ਲਿਆ। ਖੁਦ ਤੁਹਾਡੇ ਹੀ ਮੁੱਖ ਮੰਤਰੀ ਕਹਿੰਦੇ ਰਹੇ ਨੇ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਦਮ ਖੁਦ ਭਰਦੇ ਰਹੇ ਨੇ ਕਿ ਮੈਨੂੰ ਪਤਾ ਹੈ ਮੇਰੀ ਕੈਬਨਿਟ ਦੇ ਵਿੱਚ ਮੇਰੇ ਮੰਤਰੀ MLA ਖੱਡਾਂ ਦੇ ਵਪਾਰੀ ਸੀ ਜੀ, ਧੋਖਾ ਕਰਦੇ ਸੀ, ਮਾਈਨਿੰਗ ਕਰਦੇ ਸੀ, ਲੁੱਟਦੇ ਸੀ। ਜੇ ਇੱਕ ਮੁੱਖ ਮੰਤਰੀ ਨੂੰ ਪਤਾ ਹੈ ਤੇ ਉਹ ਆਪ ਕਹਿ ਰਿਹਾ ਮੇਰੇ ਕੋਲੇ ਫਾਈਲ ਹੈਗੀ ਆ, ਰਿਪੋਰਟ ਹੈਗੀ ਆ, ਤਾਂ ਮੈਨੂੰ ਲੱਗਦਾ ਭਗਵੰਤ ਮਾਨ ਹੋਰੀ ਇਹ ਕੰਮ ਕਰ ਦੇਣ ਫਿਰ ਕਿ ਲਿਆਓ ਕੈਪਟਨ ਸਾਹਿਬ, ਥੋਤੋਂ ਹੀ ਪੁੱਛ ਕੇ ਸ਼ੁਰੂ ਕਰਦੇ ਹਾਂ, ਪਹਿਲਾਂ ਤੁਹਾਡੇ ਤੇ ਹੀ ਕਾਰਵਾਈ ਕਰਦੇ ਹਾਂ ਕਿ ਮੁੱਖ ਮੰਤਰੀ ਹੋ ਕੇ ਤੁਸੀਂ ਗੱਲ ਕਿਉਂ ਲੁਕੋਈ। ਸੋ ਇਸ ਲਈ ਉੱਥੋਂ ਹੀ ਜਾਂਚ ਸ਼ੁਰੂ ਹੋ ਜਾਵੇ। ਪਰ ਉਹਦੇ ਬਾਵਜੂਦ ਪੈਨਸ਼ਨਾਂ ਲਈ ਫਿਰ ਤੜਫਦੇ ਹੋ। ਅੰਦਰ ਜਿੱਦਣ ਮਤਾ ਆਇਆ ਤਾਂ ਵੀ ਅਕਾਲੀ ਕਾਂਗਰਸੀ ਕੁਝ ਤੜਫੇ ਸੀ, ਨਹੀਂ ਜੀ ਇਹ ਸਾਡਾ ਹੱਕ ਹੈ ਜੀ, ਸਾਨੂੰ ਮਿਲਣੀ ਚਾਹੀਦੀ ਹੈ ਜੀ, ਚੰਗਾ ਫੈਸਲਾ ਵੀ ਹੈ ਪਰ ਲਾਲਚ ਵੀ ਖੜਾ। ਸੋ ਉਸ ਨੂੰ ਲੈ ਕੇ
ਹੁਣ ਇਹਨਾਂ ਸਰਕਾਰ ਨੇ ਜਦੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ, ਉਹ ਮਤਾ ਪਾਸ ਹੋ ਗਿਆ। ਪਾਸ ਹੋਣ ਤੋਂ ਬਾਅਦ ਉਹ ਮਤੇ ਦਾ ਨੋਟੀਫਿਕੇਸ਼ਨ ਲਾਗੂ ਹੋਣ ਦੇ ਲਈ ਉਹਦੇ ਪਰ ਰਾਜਪਾਲ ਦੀ ਮੋਹਰ ਲੱਗਣੀ ਜ਼ਰੂਰੀ ਹੈ, ਰਾਜਪਾਲ ਦੇ ਸਾਈਨ ਹੋਣੇ ਜ਼ਰੂਰੀ ਨੇ। ਉਹ ਇੰਨੇ ਦਿਨਾਂ ਦਾ ਰਾਜਪਾਲ ਕੋਲ ਪਿਆ, ਅਜੇ ਤੱਕ ਉਸ ਫਾਈਲ ਤੇ ਸਾਈਨ ਨਹੀਂ ਹੋਏ, ਅਜੇ ਤੱਕ ਉਹਦੇ ਪਰ ਮੋਹਰ ਨਹੀਂ ਲੱਗੀ। ਇਹਦਾ ਮਤਲਬ ਉਹ ਨੋਟੀਫਿਕੇਸ਼ਨ ਤੌਰ ਤੇ ਲਾਗੂ ਨਹੀਂ ਅਜੇ ਹੋ ਸਕਿਆ। ਪਰ ਪੰਜਾਬ ਸਰਕਾਰ ਨੇ, ਪੰਜਾਬ ਦੇ ਵਿੱਤ ਮੰਤਰਾਲੇ ਨੇ, ਪੰਜਾਬ ਦੇ ਖਜ਼ਾਨਾ ਵਿਭਾਗ ਨੇ ਮਾਰਚ ਮਹੀਨੇ ਤੋਂ, ਮਾਰਚ 2022 ਤੋਂ ਉਹਨਾਂ ਦੀ ਪੈਨਸ਼ਨਾਂ ਤੇ ਰੋਕ ਲਾ ਦਿੱਤੀ ਹੈ। ਤੇ ਹੁਣ ਉਹ ਤੜਫੋ ਤੜਫੀ ਹੋ ਰਹੇ ਨੇ ਤੇ ਰੌਲਾ ਪੈ ਰਿਹਾ। ਉਹ ਕਿਉਂਕਿ ਉਹ ਕਾਨੂੰਨੀ ਹਵਾਲਾ ਦਿੰਦੇ ਨੇ ਕਿ ਕਾਨੂੰਨੀ ਤੌਰ ਤੇ ਜੀ ਸਾਡੀ ਪੈਨਸ਼ਨ ਬੰਦ ਨਹੀਂ ਹੋਈ, ਸਾਨੂੰ ਮਿਲਣੀ ਚਾਹੀਦੀ ਆ, ਪੁਰਾਣੀਆਂ ਪੈਨਸ਼ਨਾਂ ਸਾਰੀਆਂ ਮਿਲਣੀਆਂ ਚਾਹੀਦੀਆਂ ਨੇ। ਸੋ ਉਹ ਇਸ ਹਵਾਲੇ ਨਾਲ ਇਹ ਮਾਮਲਾ ਖਾਸਾ ਤਕਰਾਰ ਵਾਲਾ ਵੀ ਬਣਦਾ ਜਾ ਰਿਹਾ, ਔਰ ਕੱਲ ਨੂੰ ਅਦਾਲਤ ਦੇ ਵਿੱਚ ਵੀ ਮਾਮਲਾ ਪਹੁੰਚ ਸਕਦਾ। ਸੋ ਇਸ ਲਈ ਉਸ ਦੇ ਉੱਤੇ ਨਜ਼ਰ ਹੈ ਕਿ ਉਹ ਕਿਹੜੇ ਕਦੋਂ ਤੱਕ ਰਾਜਪਾਲ ਦੀ ਹਾਮੀ ਆਉਂਦੀ ਹੈ ਜਾਂ ਨਹੀਂ ਆਉਂਦੀ, ਜਾਂ ਇਹਦੇ ਵਿੱਚ ਵੀ ਕੋਈ ਕੇਂਦਰ ਭੂਮਿਕਾ ਨਿਭਾ ਰਿਹਾ ਕਿ ਨਹੀਂ ਜੀ। ਕਿਉਂਕਿ ਕੇਂਦਰ ਦਾ ਬੂਹਾ ਪਿਛਲੇ ਦਰਵਾਜ਼ੋਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਖੜਕਾਉਂਦੀਆਂ, ਚਾਹੇ ਉਹ ਕਾਂਗਰਸੀ ਹੋਣ, ਚਾਹੇ ਉਹ ਅਕਾਲੀ ਹੋਣ। ਬੀਜੇਪੀ ਵਾਲੇ ਤਾਂ ਚਲੋ ਮੁਰਲੇ ਦਰਵਾਜ਼ੇ ਰਾਹੀਂ ਵੀ ਜਾ ਸਕਦੇ ਨੇ, ਪਰ ਆਹ ਪਾਰਟੀਆਂ ਪਿਛਲੇ ਦਰਵਾਜ਼ੇ ਰਾਹੀਂ ਜਾਂਦੀਆਂ ਨੇ, ਕਿਉਂਕਿ ਉਹਦਾ ਨਜ਼ਾਰਾ ਅਸੀਂ ਹੁਣੇ ਰਾਸ਼ਟਰਪਤੀ ਚੋਣ ਮੌਕੇ ਦੇਖ ਲਿਆ। ਪੰਜਾਬ ਦੇ ਵਿੱਚ ਉਸ ਸਮੇਂ 5 ਵੋਟਾਂ ਸੀ ਉਹਨਾਂ ਦੇ ਹਿੱਸੇ 'ਚ, ਪੈ ਰਹੀਆਂ ਨੇ 8 ਵੋਟਾਂ। ਸੋ 3 ਵੋਟਾਂ ਕ੍ਰੋਸ ਹੋਈਆਂ ਨੇ, ਉਹ ਕਿਹੜੀਆਂ ਹੋਈਆਂ ਨੇ, ਕਿਹਦੀਆਂ ਹੋਈਆਂ ਨੇ, ਉਹਨੇ ਜਾਂਚ ਦਾ ਵਿਸ਼ਾ। ਹੁਣ ਕਾਂਗਰਸੀ ਆਪਣਿਆਂ ਨੂੰ ਪੁੱਛੀ ਜਾਂਦੇ ਨੇ, ਅਕਾਲੀ ਵਾਲੇ ਆਪਣੀਆਂ ਨੂੰ ਦੇਖੀ ਜਾਂਦੇ ਨੇ, ਤੇ ਉਧਰ ਵਾਲੇ ਦੂਏ ਪਾਸੇ ਵਾਲੇ ਆਮ ਆਦਮੀ ਪਾਰਟੀ ਵਾਲੇ ਆਪਣੇ ਕਨੀ ਦੇਖੀ ਜਾਂਦੇ ਨੇ। ਕਿਉਂਕਿ ਅਕਾਲੀ ਦਲ ਦੀਆਂ ਤਾਂ 3 ਵੋਟਾਂ ਸੀ, 3 ਚੋਂ 1 ਪੈਣ ਨਹੀਂ ਆਈ, 2 ਹੀ ਬਚੀਆਂ। 2 ਦੇ ਵਿੱਚੋਂ ਇਹ 1-2 ਦੇ ਨਾਲ BSF ਵਾਲੀ ਜੁੜ ਗਈ ਤੇ BSP ਵਾਲੀ ਜੁੜ ਗਈ, 3 ਹੋ ਗਈਆਂ, ਤੇ 2 BJP ਵਾਲੀਆਂ ਸੀ, ਉਹ 5 ਪੈਣੀਆਂ ਚਾਹੀਦੀਆਂ ਸੀ। ਸੋ ਉਹਦੇ ਬਾਵਜੂਦ ਜੇ 8 ਵੋਟਾਂ ਪਈਆਂ ਤੇ 3 ਵੋਟਾਂ ਕੌਣ ਪਾ ਗਿਆ, ਇਸ ਨੂੰ ਲੈ ਕੇ ਵੀ ਘਸਮਾਨ ਹੈ। ਤੇ ਇਸ ਲਈ ਇੱਥੋਂ ਸਾਫ਼ ਲੱਗਦਾ ਕਿ BJP ਦੇ ਘਰ ਦੇ ਅੰਦਰ ਪਿਛਲੇ ਦਰਵਾਜ਼ੇ ਤੋਂ ਜਾਣ ਵਾਲੀਆਂ ਧਿਰਾਂ ਪੰਜਾਬ 'ਚ ਹੈਗੀਆਂ ਨੇ। ਤਾਂ ਕਰਕੇ ਫਿਕਰਮੰਦੀ ਹੈ ਕਿ ਇਹ ਨੋਟੀਫਿਕੇਸ਼ਨ ਵੀ ਸਾਬਕਾ MLA, ਸਾਬਕਾ ਵਿਧਾਇਕ, ਸਾਬਕਾ ਮੰਤਰੀ BJP ਦੇ ਦਬਾਅ ਨਾਲ ਰੋਕਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ। ਸੋ ਪਰ ਇੱਧਰ ਸਰਕਾਰ ਦੀ ਸਖਤੀ ਲੱਗਦੀ ਹੈ, ਤਿਆਰੀ ਆ, ਔਰ ਇਸ ਲਈ ਇਹ ਮਤਲਬ ਕਿ ਤੜਫੋ ਮੱਛੀ ਲੱਗੀ ਹੈ ਕਿ ਕਿਸੇ ਤਰ੍ਹਾਂ ਪੈਸਾ ਛੱਡਣਾ ਬਹੁਤ ਔਖਾ ਹੈ, ਉਹ ਵੀ ਸਰਕਾਰੀ ਪੈਸਾ, ਔਰ ਉਹ ਵੀ ਜਿਨ੍ਹਾਂ ਨੂੰ ਆਦਤ ਪੈ ਗਈ ਹੋਵੇ। ਸੋ ਇਸ ਲਈ ਉਹ ਵੱਡਾ ਮਤਲਬ ਕਿ ਮਾਮਲਾ ਬਣਦਾ ਜਾ ਰਿਹਾ। ਜੀ ਭਾਜੀ, ਆਰਥਿਕ ਸੰਕਟ ਦੀ ਗੱਲ ਕਰੀਏ, ਸ਼੍ਰੀਲੰਕਾ ਦੇ ਹਾਲਾਤ ਬੜੇ ਮਾੜੇ ਨੇ। ਰਾਜਪਕਸ਼ੇ ਫੈਮਿਲੀ ਨੇ ਇਉਂ ਲੱਗਦਾ ਵੀ ਸ਼੍ਰੀਲੰਕਾ ਦਾ ਸਾਰਾ ਸਰਮਾਇਆ ਹੀ ਲੁੱਟ ਲਿਆ ਹੋਵੇ। 1000 ਕਰੋੜ ਡਾਲਰ ਦੀ ਉਹਨਾਂ ਦੀ ਜਾਇਦਾਦ ਆ, 1000 ਕਰੋੜ ਡਾਲਰ ਤੋਂ ਵੀ ਵੱਧ। ਪਰ ਅੱਜ ਸ਼੍ਰੀਲੰਕਾ ਦੇ ਵਿੱਚ ਜੇ ਬ੍ਰੈਡ ਲੈਣਾ, ਆਂਡਾ ਵੀ ਖਾਣ ਨੂੰ ਲੈਣਾ, 45 ਰੁਪਈਆਂ ਤੋਂ ਘੱਟ ਨਹੀਂ ਮਿਲਦਾ। ਹੁਣ ਪਾਕਿਸਤਾਨ ਤੇ ਨੇਪਾਲ ਬਾਰੇ ਸੁਣਨ ਦੇ ਵਿੱਚ ਆ ਰਿਹਾ ਸ਼ਰਮਾ ਜੀ ਵੀ ਉੱਥੇ ਵੀ ਆਰਥਿਕ ਸੰਕਟ ਆ ਸਕਦਾ। ਬਿਲਕੁਲ। ਮੈਂ ਮਤਲਬ ਕਿ ਇਸ ਗੱਲ ਨੂੰ ਲੈ ਕੇ ਜਦੋਂ ਸ਼੍ਰੀਲੰਕਾ ਵਾਲਾ ਮਾਮਲਾ ਸਾਹਮਣੇ ਆਇਆ, ਤਦ ਵੀ ਫਿਕਰਮੰਦੀ ਜ਼ਾਹਰ ਕੀਤੀ ਸੀ ਕਿ ਕਿਤੇ ਇਹ ਭਾਰਤ ਵੱਲ ਵੀ ਵਧਣ ਦਾ ਸੰਕੇਤ ਤਾਂ ਨਹੀਂ, ਕਿਤੇ ਇਹ ਭਾਰਤ ਲਈ ਵੀ ਫਿਕਰਮੰਦੀ ਤਾਂ ਨਹੀਂ। ਸ਼੍ਰੀਲੰਕਾ ਤੋਂ ਬਾਅਦ ਹੁਣ ਪਾਕਿਸਤਾਨ ਦਾ ਪਤਾ ਲੱਗ ਰਿਹਾ ਕਿ ਪਾਕਿਸਤਾਨ ਕੋਲ ਤਾਂ 6 ਹਫ਼ਤਿਆਂ ਦਾ ਹੀ ਮਤਲਬ ਕਿ ਖਜ਼ਾਨਾ ਭੰਡਾਰ ਬਚਿਆ। ਜੇ ਉਹਨੂੰ ਲੋਨ ਨਹੀਂ ਮਿਲਦਾ, ਉਹਨੂੰ ਪੈਸੇ ਨਹੀਂ ਮਿਲਦੇ, ਤਾਂ ਉਹਦੀ ਕਹਾਣੀ ਮੁੱਕਣ ਵਾਲੀ ਹੈ। 6 ਹਫ਼ਤਿਆਂ ਦਾ ਇਹ ਉਵੇਂ ਹੀ ਹੈ ਜਿਵੇਂ ਆਪਣੇ ਕਹਿੰਦੇ ਕਿ ਕੋਲਾ ਮੁੱਕਣ ਵਾਲਾ ਜੀ, 2 ਹਫ਼ਤਿਆਂ ਦਾ ਰਹਿ ਗਿਆ, ਉਸ ਤੋਂ ਬਾਅਦ ਥਰਮਲ ਪਲਾਂਟ ਬੰਦ ਹੋ ਜਾਊਗਾ। ਸੋ ਇਸ ਲਈ ਜੇ ਉਹਨਾਂ ਕੋਲ 6 ਹਫ਼ਤਿਆਂ ਦਾ ਹੀ ਖਜ਼ਾਨਾ ਮਤਲਬ ਕਿ ਬਚਿਆ, ਤਦ ਉਹਨਾਂ ਦੀ ਸਥਿਤੀ ਕਿਹੋ ਜਿਹੀ ਹੋਊਗੀ। ਸੋ ਉਹ ਪੈਕੇਜ ਦਾ ਇੰਤਜ਼ਾਰ ਕਰ ਰਹੇ ਨੇ ਕਿ ਇੱਕ IMF ਪੈਕੇਜ ਹੁੰਦਾ, ਜੇਕਰ ਸਾਨੂੰ ਉਹ ਨਹੀਂ ਮਿਲਦਾ ਤਾਂ ਪਾਕਿਸਤਾਨ ਦੀ ਹਾਲਤ ਮਤਲਬ ਕਿ ਬਿਲਕੁਲ ਪਤਲੀ ਹੋਣ ਵਾਲੀ ਹੈ। ਦੂਸਰੇ ਪਾਸੇ ਨੇਪਾਲ ਨੂੰ ਲੈ ਕੇ, ਨੇਪਾਲ ਕਰੋਨਾ ਕਾਲ ਦੇ ਦੌਰਾਨ ਮਤਲਬ ਕਿ ਕਾਫੀ ਜ਼ਿਆਦਾ ਆਰਥਿਕ ਤੌਰ ਤੇ ਹਿੱਲ ਗਿਆ ਸੀ ਉਹਦਾ ਢਾਂਚਾ। ਫਿਰ ਉਹ ਚੀਨ ਦੇ ਨੇੜੇ ਵੀ ਹੋਇਆ, ਉਹਦਾ ਵੀ ਉਹਨੇ ਨੁਕਸਾਨ ਉਠਾਇਆ, ਪਰ ਮੁੜ ਕੇ ਉਹ ਭਾਰਤ ਕੰਨੀ ਨੂੰ ਮੁੜਨਾ ਚਾਹਿਆ। ਤੇ ਉਹ ਤੋਂ ਬਾਅਦ ਉਹਦੀ ਆਰਥਿਕ ਸਥਿਤੀ ਨੂੰ ਜਦੋਂ ਮੁੜ ਕੇ ਪੈਰਾਂ ਸਿਰ ਆਉਣ ਲੱਗੀ, ਤਦ ਅਚਾਨਕ ਰੂਸ ਔਰ ਯੂਕਰੇਨ ਦੀ ਜੰਗ ਆ ਗਈ। ਉਸ ਰੂਸ ਔਰ ਯੂਕਰੇਨ ਦੀ ਜੰਗ ਨੇ ਫਿਰ ਅਸਰ ਪਾਇਆ, ਔਰ ਹੁਣ ਭਾਰਤ ਦਾ ਰੁਪਈਆ ਜਿਵੇਂ ਥੱਲੇ ਡਿੱਗ ਰਿਹਾ, ਉਹਦੇ ਕਾਰਨ ਵੀ ਨੇਪਾਲ ਤੇ ਅਸਰ ਪੈਂਦਾ, ਕਿਉਂਕਿ ਉਹਦੇ ਨਾਲ ਵੀ ਉਹਦੀ ਆਰਥਿਕਤਾ ਹੋਰ ਕਮਜ਼ੋਰ ਹੁੰਦੀ ਹੈ। ਸੋ ਇਸ ਲਈ ਉਹ ਵੀ ਮਤਲਬ ਦੱਸਿਆ ਜਾ ਰਿਹਾ ਕਿ ਉਹਦੇ ਕੋਲ ਵੀ 1.5 ਕੁ ਮਹੀਨੇ ਦਾ ਹੀ ਖਜ਼ਾਨਾ ਭੰਡਾਰ ਬਚਿਆ। ਜੇਕਰ ਉਹਨੂੰ ਵੀ ਕੋਈ ਆਰਥਿਕ ਰਾਹਤ ਨਹੀਂ ਮਿਲਦੀ ਤਾਂ ਉੱਥੇ ਵੀ ਸਥਿਤੀ ਮਾੜੀ ਹੋ ਸਕਦੀ ਹੈ। ਪਰ ਚੀਨ ਜਿਹੜੀ ਵਿਸ਼ਵ ਦੀ ਤਾਕਤ ਬਣਨ ਨੂੰ ਕਾਹਲੀ ਹੈ, ਪ੍ਰਵੀਨ ਜੀ, ਤੁਸੀਂ ਹੈਰਾਨ ਮੰਨੋਗੇ, ਪਿਛਲੇ 3-4 ਦਿਨਾਂ ਤੋਂ ਇਹ ਖਬਰਾਂ ਚੀਨ ਤੋਂ ਨਿਕਲ ਕੇ ਆ ਰਹੀਆਂ ਕਿ ਉੱਥੇ ਲੋਕਾਂ ਦੇ ਉੱਤੇ ਰੋਕ ਲਾ ਦਿੱਤੀ ਗਈ ਕਿ ਬੈਂਕਾਂ 'ਚੋਂ ਆਪਣਾ ਪੈਸਾ ਨਹੀਂ ਕਢਾ ਸਕਦੇ। ਕੁਝ ਸੂਬਿਆਂ ਦੇ ਵਿੱਚ, ਚੀਨ ਦੇ ਸੂਬਿਆਂ ਦੇ ਵਿੱਚ, ਜਦੋਂ ਲੋਕ ਬੈਂਕਾਂ ਕੰਨੀ ਨੂੰ ਭੱਜੇ, ਤਦ ਉੱਥੇ ਮੂਹਰੇ ਫੌਜ ਔਰ ਟੈਂਕ ਤਾਇਨਾਤ ਮਿਲੇ, ਟੈਂਕ ਲਾ ਦਿੱਤੇ ਗਏ ਨੇ ਕਿ ਲੋਕ, ਔਰ ਉਹਨਾਂ ਮਤਲਬ ਕਿ ਜਿਹੜੇ ਸਰਕਾਰੀ ਬੈਂਕ ਨੇ, ਉਸ ਉਹਨਾਂ ਬੈਂਕਾਂ ਨੇ ਸਾਫ਼ ਕਹਿ ਦਿੱਤਾ ਕਿ ਜੀ ਸਾਡੇ ਕੋਲ ਤੁਹਾਡਾ ਪੈਸਾ ਇਨਵੈਸਟਮੈਂਟ ਵਜੋਂ ਸੀ, ਹੁਣ ਇਹ ਤੁਹਾਡਾ ਨਹੀਂ ਰਿਹਾ। ਸੋ ਉੱਥੇ ਹਾਹਾਕਾਰ ਮਚ ਗਈ ਹੈ, ਕਿਉਂਕਿ ਉਹ ਪੈਸਾ ਜਿਹੜਾ ਉੱਥੇ ਦਾ ਰਾਸ਼ਟਰਪਤੀ ਹੈ ਉਹਦੇ ਰਾਹੀਂ ਜਾਂ ਉਹਦੇ ਖਾਸਮ ਖਾਸ ਰਾਹੀਂ ਜਿਹੜੀਆਂ ਬਿਲਡਿੰਗਾਂ ਬਣਾਉਣ ਵਾਲਾ ਮਤਲਬ ਕਿ ਕੰਮ ਹੈ, ਉਹਦੇ ਵਿੱਚ ਲੱਗਦਾ ਰਹਿੰਦਾ। ਸੋ ਉਸ ਕਾਰਜ ਦੇ ਵਿੱਚ ਲੱਗਣ ਵਾਲੇ ਪੈਸੇ ਕਾਰਨ ਉਹ ਘਾਟੇ 'ਚ ਚਲਾ ਗਿਆ। ਕੁਝ ਪ੍ਰੋਜੈਕਟ ਇਹੋ ਜਿਹੇ ਹੋ ਗਏ ਤੇ ਲੋਕਾਂ ਦਾ ਪੈਸਾ ਹੁਣ ਉੱਥੇ ਵਰਤ ਲਿਆ ਗਿਆ। ਹੁਣ ਲੋਕਾਂ ਨੂੰ ਮੋੜਨ ਲਈ ਤੇ ਤਾਂ ਟੈਂਕ ਲਾ ਦਿੱਤੇ ਗਏ ਨੇ। ਸੋ ਜੇਕਰ ਚੀਨ ਵਿੱਚ ਵੀ ਇਹ ਹਾਲਤ ਬਣ ਗਈ ਕਿ ਬੈਂਕ
ਤੇ ਭਾਰਤ ਦੇ ਵਿੱਚ ਪਹਿਲਾਂ ਪਿਛਲੇ ਦਿਨਾਂ 'ਚ ਇਹ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਕਿ ਸਾਡੇ ਬੈਂਕਾਂ ਦੇ ਕਿੰਨਿਆਂ ਦੀ ਮਤਲਬ ਕਿ ਲੋਕਾਂ ਦੇ ਪੈਸੇ ਮਰੇ, ਲੋਕਾਂ ਨੂੰ ਨਹੀਂ ਸਮੇਂ ਸਿਰ ਮਿਲੇ। ਔਰ ਜਦ ਤੋਂ ਖਾਸ ਕਰ ਨੋਟਬੰਦੀ ਤੋਂ ਬਾਅਦ ਜਿਹੀ ਜੀ ਸਥਿਤੀ ਆ ਬੈਂਕਾਂ ਦੀ, ਭਾਰਤ ਵੀ ਫਿਕਰਮੰਦੀ ਚੋਂ ਲੰਘ ਰਿਹਾ ਇਸੇ ਗੱਲ ਚੋਂ। ਸੋ ਇਸ ਲਈ ਕਿਤੇ ਇਹ ਨਾ ਹੋਵੇ ਕਿ ਸ਼੍ਰੀਲੰਕਾ ਲੱਗੀ ਅੱਗ ਮਤਲਬ ਕਿ ਉਹ ਨੇਪਾਲ, ਪਾਕਿਸਤਾਨ ਹੁੰਦਿਆਂ ਚੀਨ ਰਾਹੀਂ ਵੀ ਭਾਰਤ ਵਾਲੇ ਪਾਸੇ ਨਾ ਵੱਜ ਜਾਵੇ। ਇਸ ਲਈ ਭਾਰਤ ਨੂੰ ਇਸ ਮਸਲੇ ਤੋਂ ਗੰਭੀਰਤਾ ਨਾਲ ਸੋਚਣਾ ਚਾਹੀਦਾ, ਕਿਉਂਕਿ ਜਿੰਨਾ ਸ਼੍ਰੀਲੰਕਾ ਦਾ ਕਰਜ਼ਾ ਉਹਦੇ ਨਾਲੋਂ ਵੱਧ ਕਰਜ਼ਾ ਤਾਂ ਪੰਜਾਬ ਦੇ ਸਿਰ ਤੇ ਹੀ ਹੈ। ਸੋ ਇੱਕ ਸੂਬੇ ਦੇ ਸਿਰ ਤੇ ਉਹਨਾਂ ਕਰਜ਼ਾ ਖੜਾ। ਸੋ ਇਸ ਲਈ ਅਸੀਂ ਉਧਾਰ ਨੂੰ ਤਾਰਨ ਲਈ ਉਧਾਰ ਲਈ ਜਾਂਦੇ ਹਾਂ। ਸੋ ਉਸ ਫਿਕਰਮੰਦੀ ਦੇ ਵਿੱਚੋਂ ਭਾਰਤ ਔਰ ਪੰਜਾਬ ਵਰਗਿਆਂ ਨੂੰ ਵੀ ਮੁੜ ਕੇ ਗੰਭੀਰਤਾ ਨਾਲ ਸੋਚਣਾ ਪੈਣਾ। ਔਰ ਜੇਕਰ ਗਵਾਂਢੀ ਕਮਜ਼ੋਰ ਹੁੰਦਾ ਤਾਂ ਉਹਦੀ ਫਿਕਰਮੰਦੀ ਨਾਲ ਇਹਨੂੰ ਜ਼ਿਆਦਾ ਹੋਣੀ ਚਾਹੀਦੀ ਹੈ, ਕਿਉਂਕਿ ਉਹਦਾ ਅਸਰ ਤੁਹਾਡੇ ਤੇ ਆਉਣਾ ਹੀ ਆਉਣਾ। ਜੇ ਗਵਾਂਢੀ ਦੀ ਨੀਹਾਂ 'ਚ ਪਾਣੀ ਪੈਂਦਾ, ਉਹਦੀ ਇਮਾਰਤ ਕਮਜ਼ੋਰ ਆ, ਤਾਂ ਤੁਹਾਡੀਆਂ ਨੀਹਾਂ ਵੀ ਸੁਰੱਖਿਅਤ ਨਹੀਂ ਰਹਿ ਸਕਦੀਆਂ। ਇਸ ਲਈ ਭਾਰਤ ਨੂੰ ਇਸ ਆਰਥਿਕ ਮਸਲੇ ਤੇ ਗੰਭੀਰਤਾ ਨਾਲ ਗੌਰ ਕਰਨਾ ਚਾਹੀਦਾ। ਜੀ ਬਿਲਕੁਲ। ਜੀ 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 ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।